ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 28 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ, ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਜਿਨ੍ਹਾਂ ਦੀਆਂ ਲੋਕੇਸ਼ਨਾਂ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਤੇ ਖਬਰਾਂ ਦੀ ਸ਼ੁਰੂਆਤ ਕਰਾਂਗੇ ਜਿਹੜਾ ਇਸ ਵੇਲੇ ਅਮਰੀਕਾ ਦੇ 20 ਸਟੇਟਾਂ ਦੇ ਵਿੱਚ ਜਿਹੜਾ ਧੂੰਆਂ ਉਹ ਬੁਰੀ ਤਰ੍ਹਾਂ ਦੇ ਨਾਲ ਫੈਲਿਆ ਹੋਇਆ ਤੇ ਉਹਦੇ ਨਾਲ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਹਰਜੋਤ ਸਿੰਘ ਜੀ, ਉਹ ਕਾਫੀ ਮਾੜਾ ਪਿਆ ਜੀ। ਬਿਲਕੁਲ। ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਪਿਛਲੇ ਕੁਝ ਹਫ਼ਤਿਆਂ ਤੋਂ। 2 ਹਫ਼ਤੇ ਪਹਿਲਾਂ ਜੋ ਨਿਊਯਾਰਕ, ਨਿਊ ਜਰਸੀ ਵਾਲਾ ਏਰੀਆ ਸੀ, ਉਹ ਪੂਰੀ ਤਰ੍ਹਾਂ ਧੂਏ ਦੀ ਲਪੇਟ ਦੇ ਵਿੱਚ ਆ ਗਿਆ ਸੀ, ਕਿਉਂਕਿ ਕੈਨੇਡਾ ਤੋਂ ਅਮਰੀਕਾ ਵੱਲ ਬਹੁਤ ਜ਼ਿਆਦਾ ਇਹ ਸਮੋਕ ਆ ਗਿਆ ਸੀ। ਹੁਣ ਮਿਡ ਵੈਸਟ ਦੀਆਂ ਕਈ ਟਾਊਨ ਆ, ਜੋ ਸਟੇਟਸ ਆ, ਉਹਨਾਂ ਦੇ ਵਿੱਚ ਧੂਆਂ ਬਹੁਤ ਜ਼ਿਆਦਾ ਹੋ ਗਿਆ, ਖਾਸ ਕਰਕੇ ਜੋ ਸ਼ਿਕਾਗੋ ਵਾਲਾ ਏਰੀਆ ਹੈਗਾ ਆ। 20 ਦੇ ਕਰੀਬ US ਦੀਆਂ ਜੋ ਸਟੇਟਸ ਆ, ਉਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਧੂਆਂ ਕੈਨੇਡਾ ਤੋਂ ਬਹੁਤ ਜ਼ਿਆਦਾ ਆ ਰਿਹਾ ਆ। ਉੱਥੇ ਅੱਗ ਲੱਗੀਆਂ ਹੋਈਆਂ ਆ, ਜਿਹੜੀਆਂ ਵਾਈਲਡ ਫਾਇਰਸ ਆ। ਕਹਿੰਦੇ ਭਈ 19.5 ਮਿਲੀਅਨ ਏਕੜ ਸੜ ਕੇ ਸਵਾਹ ਹੋ ਗਏ ਆ ਕੈਨੇਡਾ 'ਚ। ਬਹੁਤ ਵੱਡਾ ਨੰਬਰ ਆ ਤੇ ਇਹ ਹਜੇ ਦਾ ਐਂਡ ਕੋਈ ਦਿਸਦਾ ਨਹੀਂ ਹੈਗਾ। 500 ਤੋਂ ਵੱਧ ਐਕਟਿਵ ਫਾਇਰਸ, ਜਿਹੜੀਆਂ ਵਾਈਲਡ ਫਾਇਰਸ ਆ, ਉਹ ਪੂਰੇ ਕੈਨੇਡਾ ਦੇ ਵਿੱਚ ਲੱਗੀਆਂ ਹੋਈਆਂ। 200-250 ਦੇ ਕਰੀਬ ਜੋ ਅੱਗਾਂ ਲੱਗੀਆਂ ਹੋਈਆਂ ਆ, ਉਹ ਆਊਟ ਆਫ ਕੰਟਰੋਲ ਹੈਗੀਆਂ। ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ, ਇਹ ਉਹਨਾਂ ਨੇ ਜੋ ਆ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ USA ਦੇ ਵਿੱਚ ਜੇ ਦੱਸਦੀ ਜਾਈਏ, ਇੰਡੀਅਨੈਪਲਸ, ਸੈਂਟ ਲੂਇਸ ਵਾਲਾ ਏਰੀਆ, ਸ਼ਿਕਾਗੋ, ਵਾਸ਼ਿੰਗਟਨ, ਸਾਰੀਕੂਜ਼, ਡੈਟਰਾਇਟ, ਗ੍ਰੀਨਵੇ, ਮਿਨੀਐਪਲਸ, ਇਹ ਸਾਰੇ ਏਰੀਏ ਦੇ ਵਿੱਚ ਧੂਆਂ ਬਹੁਤ ਜ਼ਿਆਦਾ ਆ ਤੇ ਲੋਕਾਂ ਦੇ ਲਈ ਸਾਹ ਲੈਣਾ ਵੀ ਕਾਫੀ ਔਖਾ ਬਣਿਆ ਹੋਇਆ। ਮਿਨੀਐਪਲਸ, ਸ਼ਿਕਾਗੋ, ਇੰਡੀਅਨੈਪਲਸ, ਐਟਲਾਂਟਾ, ਪਿਟਸਬਰਗ, ਵਾਸ਼ਿੰਗਟਨ DC, ਫਿਲਡੈਲਫੀਆ, ਨਿਊਯਾਰਕ ਸਿਟੀ ਤੇ ਵੀ ਇੰਪੈਕਟ ਇਹਦਾ ਜਿਹੜਾ ਆ ਪੈ ਸਕਦਾ ਹੈਗਾ ਆ। ਤੇ ਵਾਈਟ ਹਾਊਸ ਮੋਨੀਟਰ ਕਰ ਰਿਹਾ 에ਅਰ ਕੁਆਲਿਟੀ ਇਸ਼ੂਜ਼ ਨੂੰ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸ਼ਿਕਾਗੋ ਵਿਜ਼ਿਟ ਕਰਨਾ ਹੈ। ਇੱਕ ਪੋਸਟ ਆਫਿਸ ਤੇ ਜਾ ਕੇ ਉਹਨੇ ਆਪਣੀ ਕੈਂਪਿੰਗ ਦੀ ਗੱਲਬਾਤ, ਇਕੋਨਮੀ ਦੀ ਗੱਲਬਾਤ ਕਰਨੀ ਹੈਗੀ ਆ। ਜੋ 에ਅਰ ਕੁਆਲਿਟੀ ਹੈਗੀ ਆ, ਬਹੁਤ ਹੀ ਇਸ ਟਾਈਮ ਦੇ ਉੱਤੇ ਬੈਡ ਹੈਗੀ ਆ। ਜੋ ਸਾਇੰਟਿਸਟ ਆ ਜਾਂ ਸੇਫਟੀ ਨਾਲ ਰਿਲੇਟਡ ਡਿਪਾਰਟਮੈਂਟਸ ਹੈਗੀਆਂ, ਉਹਨਾਂ ਸਾਰਿਆਂ ਨੇ ਇਹ ਕਿਹਾ ਆ ਵੀ ਸਮੋਕ, ਧੂਏ ਦੇ ਨਾਲ ਤਾਂ ਜਿਹੜੀ ਰਾਖ ਹੈਗੀ ਆ, ਐਸ਼ ਆ, ਉਹਦੇ ਨਾਲ ਤੁਹਾਡੀਆਂ ਅੱਖਾਂ ਦੇ ਵਿੱਚ ਇਰੀਟੇਸ਼ਨ ਹੋਊਗੀ, ਤੁਹਾਡਾ ਨੱਕ, ਥਰੋਟ, ਲੰਗਸ, ਇਹਨਾਂ ਦੇ ਉੱਤੇ ਅਸਰ ਪਊਗਾ। ਜਿਨ੍ਹਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਆ, ਉਹਨਾਂ ਨੂੰ ਤਾਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। US ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ, ਉਹਨਾਂ ਨੇ ਇਹ ਦੱਸਿਆ ਹੈਗਾ ਆ। CDC ਨੇ ਇਹ ਕਿਹਾ ਵੀ ਮੋਸਟ ਇਫੈਕਟਿਵ ਵੇ ਪ੍ਰੋਟੈਕਟ ਇਹੀ ਆ ਵਾਈਲਡ ਫਾਇਰ ਐਮਰਜੈਂਸੀਜ਼ ਨੂੰ। ਜਾਂ ਤਾਂ ਘਰਾਂ ਦੇ ਅੰਦਰ ਰਹੋ, ਬਹੁਤ ਘੱਟ ਘਰ ਤੋਂ ਬਾਹਰ ਨਿਕਲੋ, ਤੇ ਜੇ ਨਿਕਲਣਾ ਵੀ ਆ ਤੇ ਤੁਹਾਡਾ ਜਿਹੜਾ ਆ ਮਾਸਕ ਪਾਇਆ ਹੋਣਾ ਚਾਹੀਦਾ। ਉਹਦੇ ਨਾਲ ਥੋੜਾ ਬਹੁਤਾ ਤੁਹਾਨੂੰ ਫਾਇਦਾ ਹੋ ਜਾਊਗਾ। ਜੋ ਲੋਕ ਰਿਸਕ ਦੇ ਉੱਤੇ ਹੈਗੇ, ਖਾਸ ਕਰਕੇ ਬਜ਼ੁਰਗ ਆ, ਜੰਗ ਬੱਚੇ ਹੈਗੇ ਆ,
ਜਿਨ੍ਹਾਂ ਨੂੰ ਕੋਈ ਨਾ ਕੋਈ ਰੈਸਪੀਰੇਟਰੀ ਪ੍ਰੋਬਲਮ ਹੈਗੀ ਆ, ਲੋਕਾਂ ਦੇ ਕੋਲ ਆਸਥਮਾ ਹੈਗਾ ਆ, ਉਹਨਾਂ ਨੂੰ ਬਹੁਤ ਟੇਕ ਕੇਅਰ ਕਰਨ ਦੀ ਜ਼ਰੂਰਤ ਆ। ਡਾਕਟਰ ਸਟੈਫਨੀ ਬਿਡਮਰ ਇਹ ਮੈਂਬਰ ਹੈਗੇ ਆ ਇੱਕ ਮੈਡੀਕਲ ਯੂਨਿਟ ਦੇ, ਉਹਨਾਂ ਨੇ ਕਿਹਾ ਆ ਵੀ ਬਚ ਕੇ ਰਹੋ। ਇਸੇ ਤਰ੍ਹਾਂ ਜੋ 에ਅਰ ਕੰਡੀਸ਼ਨ, ਉਹਨਾਂ ਨੂੰ ਵੀ ਤੁਹਾਨੂੰ ਧਿਆਨ ਦੇ ਨਾਲ ਲਾਉਣਾ ਪਊਗਾ ਜੇ ਉੱਥੇ ਗਰਮੀ ਹੈਗੀ ਆ। ਕਹਿੰਦੇ ਵੀ N95 ਜਾਂ P100 ਵਾਲੇ ਮਾਸਕ ਆ, ਉਹ ਤੁਹਾਨੂੰ ਪਾਉਣੇ ਚਾਹੀਦੇ ਆ ਜੇ ਤੁਸੀਂ ਬਾਹਰ ਜਾ ਰਹੇ ਹੈਗੇ ਆ। ਹਾਰਟ ਤੇ ਲੰਗ ਕੰਡੀਸ਼ਨਸ ਵਾਲੇ ਸਭ ਤੋਂ ਜ਼ਿਆਦਾ ਖਤਰੇ ਦੇ ਵਿੱਚ ਹੈਗੇ ਆ, ਕਿਉਂਕਿ ਉਹਨਾਂ ਦੇ ਉੱਤੇ ਇਹ ਅਸਰ ਜ਼ਿਆਦਾ ਹੁੰਦਾ ਹੈਗਾ ਆ। ਤੇ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਸ਼ਿਕਾਗੋ, ਵਿਸਕੌਨਸਨ, ਕੰਟਕੀ ਏਰੀਏ ਦੇ ਵਿੱਚ ਜੋ ਧੂੰਆਂ ਆ ਉਹ ਇਕੱਠਾ ਹੋਇਆ ਆ। ਕੈਨੇਡਾ ਵਿੱਚ ਤਾਂ ਹੈਗਾ ਹੀ ਆ, ਕੈਨੇਡਾ ਤੋਂ ਇੱਧਰ ਨੂੰ ਆਇਆ ਹੈਗਾ। ਸੋ 에ਅਰ ਕੁਆਲਿਟੀ ਦਾ ਇੰਡੈਕਸ ਵੀ ਇਸ ਟਾਈਮ ਦੇ ਉੱਤੇ ਬਹੁਤ ਬੈਡ ਆ। ਜੇ ਦੱਸਦੀ ਜਾਈਏ, ਕਹਿੰਦੇ ਜਿਹੜਾ ਗ੍ਰੀਨ ਹੁੰਦਾ ਉਹ 0 ਤੋਂ 50 ਤਾਈਂ ਹੁੰਦਾ, ਯੈਲੋ 51 to 100, ਔਰੇਂਜ 101 to 150, ਰੈੱਡ 151 to 200, ਤੇ ਬਹੁਤ ਜਗ੍ਹਾ ਦੇ ਉੱਤੇ ਰੈੱਡ ਆ। ਰੈੱਡ ਅਨਹੈਲਥੀ ਹੁੰਦਾ ਹੈਗਾ ਆ। ਜੇ 301 ਪਲੱਸ ਹੋਵੇ ਤਾਂ ਉਹ ਮਰੂਨ, ਉਹਨੂੰ ਹੈਜ਼ਰਡਸ ਗਿਣਿਆ ਜਾਂਦਾ ਆ। ਆਪਾਂ ਕਈ ਵਾਰੀ ਇੰਡੀਆ 'ਚ ਦੇਖਦੇ ਹੁੰਦੇ ਵੀ 500 ਤੱਕ ਇਹ ਨੰਬਰ ਪਹੁੰਚ ਜਾਂਦਾ। ਬਿਲਕੁਲ ਜੀ। ਇੰਡੀਆ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਨੰਬਰ ਅਕਸਰ ਹੀ 300-400 ਦੇ ਆਲੇ ਦੁਆਲੇ ਫਿਰਦਾ ਰਹਿੰਦਾ। ਧੰਨ ਨੇ ਉਹ ਲੋਕ ਜਿਹੜੇ ਉਸ ਆਬਾਦੀ ਵਿੱਚ ਸਾਹ ਲੈਂਦੇ ਨੇ ਤੇ 12 ਮਹੀਨੇ 30 ਦਿਨ ਰਹਿੰਦੇ ਨੇ। ਪਰ ਇੱਥੇ ਇਹ ਜਿਹੜਾ ਇਸ਼ੂ ਆ ਉਹ ਹਿਊਮਨ ਹੈਲਥ ਦੇ ਲਈ ਬਹੁਤ ਖਤਰਨਾਕ ਗਿਣਿਆ ਜਾਂਦਾ। ਜਿਵੇਂ ਇਹ ਇੰਡੈਕਸ ਜਿਹੜਾ ਉਹਦੇ ਵਿੱਚ ਕੋਈ ਉਤਰਾਅ ਚੜ੍ਹਾਅ ਆਉਂਦਾ ਤਾਂ ਨਾਲ ਦੀ ਨਾਲ ਜਿਹੜੇ ਅਲਰਟ ਨੇ ਜਾਂ ਜਿਹੜੇ ਬਚਾਅ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਤਾਂ ਜੋ ਲੋਕ ਇਹਤਿਆਤ ਵਰਤ ਸਕਣ। ਖਬਰ ਜਿਹੜੀ ਆ ਉਹ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ ਕਿ 49 ਸਾਲਾ ਇੱਕ ਭਾਰਤੀ ਅਮਰੀਕੀ ਜਿਹੜਾ ਬੰਦਾ ਵਾ ਜਿਹਦੇ ਉੱਤੇ ਦੋਸ਼ ਹੈ ਕਿ ਉਹਨੇ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕੀਤਾ ਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਬੰਦੇ ਨੂੰ 3 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਐਲਗਰੋਵ ਦੇ ਰਜਿੰਦਰ ਪਾਲ ਸਿੰਘ ਉਰਫ ਜਸਪਾਲ ਗਿੱਲ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਹੈ। ਗਿੱਲ ਨੇ ਫਰਵਰੀ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀਗਾ ਤੇ ਮੰਨਿਆ ਸੀਗਾ ਕਿ ਉਸਨੇ ਤਸਕਰੀ ਗਰੋਹ ਦੇ ਪ੍ਰਮੁੱਖ ਮੈਂਬਰ ਵਜੋਂ ਇਸ ਦੇ ਲਈ ਕੰਮ ਕੀਤਾ ਤੇ $5 ਲੱਖ ਤੋਂ ਵੱਧ ਲਏ ਸਨ। ਉਹ ਭਾਰਤੀਆਂ ਨੂੰ ਨਜਾਇਜ਼ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਉਬਰ ਦੀ ਜਿਹੜੀ ਵਰਤੋਂ ਕਰਦਾ ਸੀਗਾ। 4 ਸਾਲਾਂ ਦੇ ਅਰਸੇ ਦੇ ਵਿੱਚ ਉਸਨੇ ਇਹ ਤਰੀਕਾ ਜਿਹੜਾ ਵਰਤ ਕੇ ਤਕਰੀਬਨ 800 ਤੋਂ ਵੱਧ ਲੋਕਾਂ ਨੂੰ ਅਮਰੀਕਾ ਦੇ ਵਿੱਚ ਲਿਆਂਦਾ ਸੀਗਾ। ਫਰਵਰੀ ਮਹੀਨੇ ਦੇ ਵਿੱਚ ਉਹਨੇ ਦੋਸ਼ ਕਬੂਲੇ ਸਨ ਕਿ ਮੈਂ ਵਾਕਈ ਇਸ ਕੰਮ ਦੇ ਨਾਲ ਜੁੜਿਆ ਹੋਇਆ। $5 ਲੱਖ ਤੋਂ ਵੱਧ ਉਹਨੇ ਰਕਮ ਜਿਹੜੀ ਆ ਕਬੂਲੀ ਸੀਗੀ ਤੇ ਹੁਣ ਇਸ ਮਾਮਲੇ ਦੇ ਵਿੱਚ ਰਜਿੰਦਰਪਾਲ ਸਿੰਘ ਉਰਫ ਜਸਪਾਲ ਗਿੱਲ ਨੂੰ ਸਿਆਟਲ ਦੀ ਜਿਹੜੀ ਜ਼ਿਲ੍ਹਾ ਅਦਾਲਤ ਉਹਨੇ ਸਜ਼ਾ ਸੁਣਾਈ ਹੈ। 3 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਇਸ ਮਾਮਲੇ ਦੇ ਵਿੱਚ ਇਸ ਬੰਦੇ ਨੂੰ ਸੁਣਾਈ ਗਈ ਹੈ। ਜੀ 800 ਤੋਂ ਵੱਧ ਲੋਕਾਂ ਨੂੰ ਇਲੀਗਲੀ ਬਾਰਡਰ ਕ੍ਰਾਸ ਕਰਕੇ ਰਜਿੰਦਰਪਾਲ ਸਿੰਘ ਜਾਂ ਉਹਨਾਂ ਦਾ ਨਾਮ ਜਸਪਾਲ ਗਿੱਲ ਵੀ ਹੈਗਾ ਆ, 49 ਸਾਲਾਂ ਦਾ ਐਲਗਰੋਵ ਤੋਂ ਉਹ ਦੱਸਿਆ ਗਿਆ ਹੈ ਤੇ ਉਹਨਾਂ ਨੂੰ ਆਲਰੇਡੀ ਜਿਹੜੀ ਆ 3 ਸਾਲਾਂ ਦੀ ਸਜ਼ਾ ਸੁਣਾਈ ਗਈ ਹੈਗੀ ਆ। ਕਹਿੰਦੇ ਇੰਨੇ ਜ਼ਿਆਦਾ ਬੰਦੇ ਉੱਥੋਂ ਆ ਬਾਰਡਰ ਤੋਂ ਅਮਰੀਕਾ ਦੇ ਵਿੱਚ ਇਹਨਾਂ ਨੇ ਨਗਾਏ ਸੀ। ਜੀ ਤੇ ਅਗਲੀ ਖਬਰ ਵੱਲ ਚਲੀਏ। ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਆ, ਜਦੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਉੱਥੇ ਰਿਵੋਲਟ ਹੋਣ ਦੀ ਗੱਲਬਾਤ ਹੋਈ ਵੈਗਨਰ ਗਰੁੱਪ ਦੇ ਨੂੰ ਲੈ ਕੇ, ਤੇ ਕਹਿੰਦੇ ਵੀ ਜੋ ਪੁਟਿਨ ਆ ਉਹਦੀ ਜਿਹੜੀ ਪਾਵਰ ਆ ਉਹ ਹੁਣ ਘਟਦੀ ਨਜ਼ਰ ਆ ਰਹੀ ਹੈਗੀ ਆ। ਪਿਛਲੇ ਇੱਕ ਦਹਾਕੇ ਦੇ ਦੌਰਾਨ ਪ੍ਰੈਜ਼ੀਡੈਂਟ ਪੁਟਿਨ ਨੇ ਆਪਣੇ ਦੋਸਤਾਂ ਨੂੰ, ਜੋ ਉਹਦੇ ਐਡਮਾਇਰਰਸ ਹੈਗੇ ਆ ਵਰਲਡ ਵਾਈਡ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਵੀ ਮੈਂ ਬਹੁਤ ਸਟਰੋਂਗਮੈਨ ਹੈਗਾ ਆ, ਉਸ ਕਰਕੇ ਜਾਣਿਆ ਜਾਂਦਾ ਸੀ। ਵੀ ਮਿਲਟਰੀ ਇੰਟਰਵੈਂਸ਼ਨ ਮਿਡਲ ਈਸਟ, ਅਫਰੀਕਾ, ਉਹਦੇ ਵਿੱਚ ਰਸ਼ੀਆ ਦਾ ਜਿਹੜਾ ਰੋਲ ਆ ਉਹਨੂੰ ਵਰਲਡ ਪਾਵਰ ਤੱਕ ਲਿਜਾਣ ਦੇ ਲਈ ਵਰਤ ਰਿਹਾ ਸੀ, ਆਲਟਰਨੇਟਿਵ ਟੂ ਯੂਨਾਈਟਿਡ ਸਟੇਟਸ ਤੇ ਵੈਸਟ ਨੂੰ ਲੈ ਕੇ। ਸੋ ਹੁਣ ਜਦੋਂ ਤੋਂ ਹੀ 1 ਸਾਲ ਤੋਂ ਵੱਧ ਦਾ ਰਸ਼ੀਆ ਨੇ ਯੂਕਰੇਨ ਦੇ ਉੱਤੇ ਕਬਜ਼ਾ ਕਰਨਾ, ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਤੇ ਉਹ ਆਪਣੇ ਇੱਕ ਵੈਗਨਰ ਗਰੁੱਪ ਜਿਹੜੇ ਹੈਗੇ ਆ ਉਹਨਾਂ ਨੂੰ ਵਰਤ ਰਿਹਾ ਸੀ। ਜਦੋਂ ਹੀ ਉਹਨਾਂ ਨੇ ਹੁਣ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਅੱਖਾਂ ਦਿਖਾਲੀਆਂ ਤੇ ਜੋ ਇਹਨਾਂ ਦਾ ਲੀਡਰ ਹੈਗਾ ਪ੍ਰਿਗੋਜ਼ਿਨ,
ਉਹ ਹੁਣ ਫਿਰ ਬਾਅਦ ਦੇ ਵਿੱਚ ਇਸ ਟਾਈਮ ਬੈਲਾਰੂਸ ਦੇ ਵਿੱਚ ਚਲਾ ਗਿਆ ਹੈਗਾ, ਐਗਜ਼ਾਈਲ ਦੇ ਵਿੱਚ ਹੈਗਾ। ਤੇ ਇੱਕ ਟਾਈਮ ਦੇ ਉੱਤੇ ਤਾਂ ਖਤਰਾ ਪੈ ਗਿਆ ਸੀ ਵੀ ਰਸ਼ੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਰਿਵੋਲਟ ਹੋ ਸਕਦਾ ਹੈਗਾ, ਕਿਉਂਕਿ ਇਹ ਖਬਰਾਂ ਹੁਣ ਇਹ ਆ ਰਹੀਆਂ ਵੀ ਅਮਰੀਕਾ ਦੀ ਜੋ ਏਜੰਸੀਜ਼ ਹੈਗੀਆਂ ਆ, ਉਹਨਾਂ ਨੂੰ ਪਤਾ ਸੀ ਵੀ ਉੱਥੇ ਰਿਵੋਲਟ ਹੋਣ ਵਾਲਾ ਤੇ ਇਹ ਇੱਕ ਬਹੁਤ ਵੱਡਾ ਐਕਸ਼ਨ ਕਰਨ ਜਾ ਰਹੇ ਆ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਜੀ ਪਰ ਇਹ ਉਹਨਾਂ ਨੇ ਆਪਣੇ ਜੋ ਦੋਸਤ ਮੁਲਕ ਆ ਉਹਨਾਂ ਦੇ ਨਾਲ ਨਹੀਂ ਗੱਲਬਾਤ ਸਾਂਝੀ ਕੀਤੀ ਸੀ। ਸੋ ਇਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਪੁਟਿਨ ਇਹ ਸਾਰੀ ਗੱਲ ਨੂੰ ਮਿਸ ਕਰ ਗਿਆ, ਤੇ ਉਹਦੀ ਕਹਿੰਦੇ ਜਿਹੜੀ ਆ ਹੁਣ ਜੋ ਉਹਦੀ ਪਾਵਰ ਆ, ਉਹ ਲੱਗਦਾ ਵੀ ਰਸ਼ੀਆ ਦੇ ਵਿੱਚ ਉਹਦੇ ਉੱਤੇ ਕਾਫੀ ਅਸਰ ਇਹਦਾ ਪਿਆ ਹੈਗਾ ਆ। ਇੱਕ ਤਰ੍ਹਾਂ ਨਾਲ ਉਹ ਆਈਸੋਲੇਟਡ ਫੀਲ ਕਰਦਾ ਆ, ਕਿਉਂਕਿ ਰਸ਼ੀਆ ਦੇ ਬਹੁਤ ਸਾਰੇ ਜੋ ਅਮੀਰ ਆ ਓਲੀਗਾਰਚ ਹੈਗੇ ਆ, ਉਹਨਾਂ ਦੇ ਜੋ ਪੈਸੇ ਆ ਉਹ ਜੋ ਰੱਖੇ ਹੋਏ ਹੈਗੇ ਆ ਉਹ ਬੈਂਕਾਂ ਦੇ ਵਿੱਚ, ਚਾਹੇ ਉਹ ਅਮਰੀਕਾ 'ਚ ਆ ਜਾਂ ਅਮਰੀਕਾ ਦੇ ਦੋਸਤ ਮੁਲਕ ਆ ਯੂਰਪ ਦੇ ਵਿੱਚ, ਉਹ ਸਾਰੇ ਫਰੀਜ਼ ਕੀਤੇ ਹੋਏ। ਈਵਨ ਉਹਨਾਂ ਦੇ ਜੈਟਸ ਜਾਂ ਹੋਰ ਪ੍ਰਾਪਰਟੀਆਂ ਉਹ ਵੀ ਗਵਰਨਮੈਂਟਸ ਵੱਲੋਂ ਸੀਜ਼ ਕੀਤੀਆਂ ਗਈਆਂ। ਸੋ ਇਸ ਕਰਕੇ ਉਹ ਵੀ ਕਾਫੀ ਪੁਟਿਨ ਦੇ ਉਲਟਾ ਵੀ ਸਾਡਾ ਤਾਂ ਸਾਰਾ ਕੁਛ ਜਿਹੜਾ ਆ ਇਸ ਟਾਈਮ ਦੇ ਉੱਤੇ ਬੰਦ ਪਿਆ ਹੈਗਾ ਆ। ਤੇ ਦੇਖਦੇ ਆ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ, ਪਰ ਹਿਲਜੁਲ ਬਹੁਤ ਜ਼ਿਆਦਾ ਹੋ ਰਹੀ। ਇੱਕ ਟਾਈਮ ਦੇ ਉੱਤੇ ਯੂਕਰੇਨ ਨੂੰ ਕਬਜ਼ਾ ਕਰਨ ਲੱਗਾ ਰਸ਼ੀਆ ਆਪ ਟੁੱਟਣ ਵੱਲ ਨੂੰ ਚੱਲ ਰਿਹਾ। ਜੀ ਜੀ। ਉਧਰ ਦੂਜੇ ਪਾਸੇ ਬੈਲਾਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਉਹ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਨੇ, ਉਹਨਾਂ ਦੇ ਇੱਕ ਬਿਆਨ ਨੇ ਤਰਥੱਲੀ ਮਚਾ ਦਿੱਤੀ ਹੈ। ਉਹਨਾਂ ਨੇ ਕਿਹਾ, ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਨਿਊਯਾਰਕ ਟਾਈਮਜ਼ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਜਦੋਂ ਵੈਗਨਰ ਦਾ ਵਿਦਰੋਹ ਜਿਹੜਾ ਉਹ ਪੂਰਾ ਸਿਖਰਾਂ ਤੇ ਸੀਗਾ, ਉਦੋਂ ਪੁਤਿਨ ਨੇ ਇਹ ਜਿਹੜੀ ਹੈ ਸਾਜ਼ਿਸ਼ ਜਿਹੜੀ ਹੈ ਉਹ ਘੜੀ ਸੀਗੀ ਕਿ ਇਹ ਪ੍ਰਿਗੋਜਨ ਨੂੰ ਹੁਣ ਰਸਤੇ ਤੋਂ ਹਟਾ ਦਿੱਤਾ ਜਾਵੇ, ਰਾਹ ਤੋਂ ਹਟਾ ਦਿੱਤਾ ਜਾਵੇ। ਮਤਲਬ ਉਹਨੇ ਮਰਵਾਉਣ ਦੀ ਵੀ ਗੱਲ ਕਹੀ ਹੈ। ਹਾਲਾਂਕਿ ਲੁਕਾਸ਼ੇਂਕੋ ਜਿਹੜਾ, ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਾ ਲੈਣ ਦੀ ਗੱਲ ਕਹੀ ਸੀ, ਤੇ ਫਿਰ ਇਹਨਾਂ ਦੋਨਾਂ ਧਿਰਾਂ ਦੇ ਵਿਚਾਲੇ ਜਿਹੜਾ ਉਹ ਸਮਝੌਤਾ ਹੋਇਆ ਸੀਗਾ। ਫੋਨ ਕਾਲ ਦੇ ਦੌਰਾਨ ਲੁਕਾਸ਼ੇਂਕੋ ਨੇ ਟਕਰਾਅ ਦੀ ਜਗ੍ਹਾ ਸ਼ਾਂਤੀ ਦੀ ਕੋਸ਼ਿਸ਼ ਕਰਨ ਦੀ ਜਿਹੜੀ ਆ ਉਹ ਅਪੀਲ ਕੀਤੀ ਸੀਗੀ। ਤੇ ਵੈਗਨਰ ਚੀਫ ਜਿਹੜੇ ਯੇਵਗੇਨੀ ਪ੍ਰਿਗੋਜਿਨ ਆ, ਉਹ 27 ਜੂਨ ਨੂੰ ਜਿਹੜੇ ਆ ਉਹ ਬੈਲਾਰੂਸ ਪਹੁੰਚ ਗਏ ਸੀਗੇ। ਰਾਸ਼ਟਰਪਤੀ ਲੁਕਾਸ਼ੇਂਕੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਤੇ ਹੁਣ ਦੱਸਦੇ ਆ ਕਿ ਰੂਸ ਨੇ ਵੀ ਪ੍ਰਿਗੋਜਿਨ ਦੇ ਖਿਲਾਫ ਜਿਹੜੇ ਸਾਰੇ ਕੇਸ ਆ ਉਹ ਖਤਮ ਕਰ ਦਿੱਤੇ ਆ। ਰੂਸ ਦੇ ਰੱਖਿਆ ਡਿਫੈਂਸ ਮਿਨਿਸਟਰੀ ਨੂੰ ਇਸ ਮਸਲੇ ਦੇ ਵਿੱਚ ਆਉਣਾ ਪਿਆ, ਤੇ ਉਹਨਾਂ ਨੇ ਕਿਹਾ ਕਿ ਡੀਲ ਦੇ ਤਹਿਤ ਵੈਗਨਰ ਗਰੁੱਪ ਆ ਜਿਹੜਾ, ਉਹਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਹਥਿਆਰ ਤੇ ਹੋਰ ਜਿਹੜੇ ਚੀਜ਼ਾਂ ਨੇ ਉਹ ਵਾਪਸ ਲੈਣ ਦੀ ਉਹਨਾਂ ਤੋਂ ਤਿਆਰੀ ਜਿਹੜੀ ਚੱਲ ਰਹੀ ਹੈ। ਹਾਲਾਂਕਿ ਕੁਝ ਰਿਪੋਰਟਾਂ ਦੇ ਵਿੱਚ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਵੇਂ ਹੀ ਰੂਸ ਨੇ ਪ੍ਰਿਗੋਜਿਨ ਦੇ ਤੋਂ ਜਿਹੜਾ ਉਹ ਮਾਫੀ ਦਾ ਵਾਅਦਾ ਕੀਤਾ ਹੈ, ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕ ਅਜਿਹੇ ਵਿਅਕਤੀਤਵ ਦੇ ਮਾਲਕ ਨੇ ਜਿਨ੍ਹਾਂ ਉੱਤੇ ਇਸ ਗੱਲ ਦਾ ਇਤਬਾਰ ਘੱਟ ਕੀਤਾ ਜਾ ਸਕਦਾ ਵੀ ਉਹਨੂੰ ਵੈਗਨਰ ਗਰੁੱਪ ਦੇ ਚੀਫ ਨੂੰ ਇੱਦਾਂ ਹੀ ਛੱਡ ਦੇਣਗੇ। ਸੋ ਕਹਿੰਦੇ ਕਿ ਹੁਣ ਇਸ ਗੱਲ ਉੱਤੇ ਭਰੋਸਾ ਕਰਨਾ, ਜਿਹੜਾ ਉਹ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਪੁਤਿਨ ਨੂੰ ਆਪਣੀ ਆਲੋਚਨਾ ਕਰਨ ਵਾਲੇ ਜਾਂ ਫਿਰ ਰੂਸ ਦੇ ਖਿਲਾਫ ਬਗਾਵਤ ਕਰਨ ਵਾਲੇ ਲੋਕ ਬਰਦਾਸ਼ਤ ਨਹੀਂ। ਪਿਛਲੇ ਕੁਝ ਸਮੇਂ ਦੇ ਵਿੱਚ ਜੇਕਰ ਪੁਤਿਨ ਦੇ ਰਾਜਕਾਲ ਤੇ ਆਪਾਂ ਜਿਹੜਾ ਉਹ ਝਾਤਖੋਰੀ ਕਰੀਏ, ਤਾਂ ਉਹਨੇ ਕਈ ਵਿਦਰੋਹੀਆਂ ਨੂੰ ਜਿਹੜਾ ਉਹ ਵਿਰੋਧੀਆਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਹੈ। ਸਰਕਾਰ ਦੇ ਨਾਲ ਬਗਾਵਤ ਕਰਨ ਵਾਲੇ ਜਸੂਸਾਂ ਦੇ ਕਤਲ ਵੀ ਹੋਏ ਨੇ। ਪ੍ਰਿਗੋਜਿਨ ਜਾਣਦਾ ਕਿ ਲੁਕਾਸ਼ੇਂਕੋ ਜਿਹੜਾ ਉਹ ਪੁਤਿਨ ਦੇ ਅਹਿਸਾਨ ਦੇ ਥੱਲੇ ਦਬਿਆ ਹੋਇਆ, ਇਸ ਲਈ ਬੇਲਾਰੂਸ ਜਿਹੜਾ ਉਹਨੂੰ ਜ਼ਿਆਦਾ ਸਮੇਂ ਤੱਕ ਤੇ ਜ਼ਿਆਦਾ ਸੁਰੱਖਿਅਤ ਨਹੀਂ ਰੱਖ ਸਕਦਾ। ਜੀ ਜੀ ਬਿਲਕੁਲ। ਸੋ ਪ੍ਰਵੀਨ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ ਤੇ ਬ੍ਰੇਕ ਤੋਂ ਬਾਅਦ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ USA ਦੇ ਵਿੱਚ ਆਏ ਸੀ। ਜੀ ਉਹਦੇ ਸੰਬੰਧ ਦੇ ਵਿੱਚ ਹੁਣ ਇੱਕ ਜਰਨਲਿਸਟ ਨੂੰ ਲੈ ਕੇ ਕਿਸ ਤਰ੍ਹਾਂ ਜਿਹੜੀਆਂ ਥ੍ਰੈਟ ਹੈਗੀਆਂ ਆ, ਵਾਈਟ ਹਾਊਸ ਕਿੱਦਾਂ ਉੱਥੇ ਰਿਐਕਟ ਕੀਤਾ ਆ, ਜੀ ਤੇ ਪਲੱਸ USA ਦੇ ਵਿੱਚ ਹਿੰਦੂ ਨੈਸ਼ਨਲਿਜ਼ਮ ਕਿੱਦਾਂ ਵੱਧ ਰਿਹਾ ਆ, ਜੀ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਜੀ ਬਿਲਕੁਲ। ਸਬਰੀਨਾ ਸਦੀਕੀ ਨੂੰ ਕਾਫੀ ਟ੍ਰੋਲ ਕੀਤਾ ਗਿਆ, ਪਰ ਵਾਈਟ ਹਾਊਸ ਨੇ ਇਹ ਗੱਲ ਦੇ ਉੱਤੇ ਕਾਫੀ ਸਮਰਥਨ ਕੀਤਾ ਸਬਰੀਨਾ ਸਦੀਕੀ ਦਾ, ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਿਹੜਾ ਕਿਸੇ ਨੂੰ ਵੀ ਟ੍ਰੋਲ ਕਰਨਾ, ਸੋਸ਼ਲ ਮੀਡੀਆ ਤੇ ਪ੍ਰਤਾੜਿਤ ਕਰਨਾ, ਜਿਹੜਾ ਤੰਗ ਕਰਨਾ, ਪਰੇਸ਼ਾਨ ਕਰਨਾ, ਉਹ ਗਲਤ ਗੱਲ ਆ। ਖਬਰ ਤੇ ਝਾਤਖੋਰੀ ਪੂਰੀ ਤੇ ਕਰਾਂਗੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਬਤ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਸਬਰੀਨਾ ਸਦੀਕੀ ਦੇ ਮਾਮਲੇ ਦੀ, ਤੇ ਉਸ ਮਾਮਲੇ ਦੇ ਵਿੱਚ ਹੁਣ ਪੱਤਰਕਾਰ ਦੇ ਨਾਲ ਬਦਸਲੂਕੀ ਵਾਈਟ ਹਾਊਸ ਨੇ ਕਿਹਾ ਕਿ ਬਰਦਾਸ਼ਤ ਨਹੀਂ ਹੈ। ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਦੇ ਹੱਕ ਦੇ ਵਿੱਚ ਵਾਈਟ ਹਾਊਸ ਡਟਿਆ, ਤੇ ਇਹ ਜਿਹੜੀ ਪੱਤਰਕਾਰ ਹੈ ਇਹ ਦੀ ਵਾਲ ਸਟਰੀਟ ਜਰਨਲ ਦੇ ਨਾਲ ਜਿਹੜੀ ਆ ਕੰਮ ਕਰਦੀ ਹੈ। ਤੇ ਇਹਨੇ ਜਦੋਂ ਅਮਰੀਕੀ ਫੇਰੀ ਦੇ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਨਰਿੰਦਰ ਮੋਦੀ ਜਿਹੜੇ ਆ ਉਹ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਤੇ ਉਹਨਾਂ ਨੂੰ ਘੱਟ ਗਿਣਤੀਆਂ ਦੇ ਹੱਕਾਂ ਦੇ ਬਾਰੇ ਇਹਨੇ ਸਵਾਲ ਪੁੱਛਿਆ ਸੀਗਾ। ਹੁਣ ਵਾਈਟ ਹਾਊਸ ਨੇ ਇਹ ਗੱਲ ਕਹੀ ਹੈ ਕਿ ਅਮਰੀਕੀ ਪੱਤਰਕਾਰ ਜਾਂ ਆਪਣਾ ਕੰਮ ਕਰ ਰਹੇ ਕਿਸੇ ਵੀ ਹੋਰ ਪੱਤਰਕਾਰ ਦੇ ਨਾਲ ਅਸੀਂ ਅਜਿਹੀ ਜਿਹੜੀ ਹਰਕਤ ਆ ਉਹ ਬਰਦਾਸ਼ਤ ਨਹੀਂ ਕਰਾਂਗੇ। ਸਬਰੀਨਾ ਸਦੀਕੀ ਨੇ ਜਦੋਂ ਦੋਵਾਂ ਮੁਲਕਾਂ ਦੇ ਆਗੂ ਜਿਹੜੇ ਆ, ਮਾਫ ਕਰਨਾ, ਉਹ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਤਾਂ ਉਦੋਂ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਹੱਕਾਂ ਦੇ ਬਾਰੇ ਸਵਾਲ ਪੁੱਛਿਆ ਸੀਗਾ, ਤੇ ਉਹ ਵੀ ਪੁੱਛਿਆ ਸੀਗਾ ਕਿ ਮੋਦੀ ਸਰਕਾਰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੇ ਵਿੱਚ ਸੁਧਾਰ ਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਕਾਇਮੀ ਦੇ ਲਈ ਕੀ ਕਰ ਰਹੀ ਹੈ। ਫਿਰ ਇਸ ਪੱਤਰਕਾਰ ਨੂੰ ਆਨਲਾਈਨ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਸੀ। ਇਹਨੂੰ ਕੁਝ ਨੇਤਾ ਇਹਨੂੰ ਇੱਥੋਂ ਤੱਕ ਕਿਹਾ ਕਿ ਸਦੀਕੀ ਵੱਲੋਂ ਪੁੱਛਿਆ ਗਿਆ ਸਵਾਲ ਭੜਕਾਊ ਸੀ, ਤੇ ਔਰਤ ਪੱਤਰਕਾਰ ਨੂੰ ਪਾਕਿਸਤਾਨੀ ਇਸਲਾਮਵਾਦੀ ਤੱਕ ਦੱਸਿਆ ਗਿਆ। ਹੁਣ ਜਿਹੜੇ ਜੌਨ ਕਿਰਬੀ ਨੇ, ਜਿਹੜੇ ਕਿ ਕੌਮੀ ਸੁਰੱਖਿਆ ਕੌਂਸਲ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਪੱਤਰਕਾਰ ਦੇ ਨਾਲ ਜੋ ਆਨਲਾਈਨ ਹੋਇਆ, ਜੋ ਟ੍ਰੋਲ ਕੀਤਾ ਗਿਆ, ਜੋ ਤੰਗ ਪਰੇਸ਼ਾਨ ਕੀਤਾ ਗਿਆ, ਜੋ ਉਹਦੇ ਨਾਲ ਟੈਗਿੰਗ ਕੀਤੀ ਗਈ, ਉਹਦੇ ਤੇ ਭੱਦੇ ਕਮੈਂਟ ਕੀਤੇ ਗਏ, ਉਹਦੀਆਂ ਰਿਪੋਰਟਾਂ ਤੋਂ ਅਸੀਂ ਜਾਣੂ ਹਾਂ, ਤੇ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਸਵੀਕਾਰ ਨਹੀਂ ਕਰਾਂਗੇ। ਤੇ ਅਸੀਂ ਪੱਤਰਕਾਰਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਤੰਗ ਪਰੇਸ਼ਾਨ ਕਰਨ ਦੀ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ, ਤੇ ਇਹ ਜਮਹੂਰੀਅਤ ਤੇ ਅਮਰੀਕਨ ਢਾਂਚੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ।
ਜਦੋਂ ਕਿ ਜਿਨ੍ਹਾਂ ਦਾ ਪਿਛਲੇ ਹਫ਼ਤੇ ਦੌਰਾਨ ਜਿਹੜਾ ਉਹ ਮੁਜ਼ਾਹਰਾ ਕੀਤਾ ਗਿਆ ਸੀਗਾ। ਸੋ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਵਾਬ ਵੀ ਦਿੱਤਾ ਸੀਗਾ ਕਿ ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਉੱਤੇ ਟਿਕੀ ਹੋਈ ਹੈ, ਜਿਸ ਦਾ ਮਤਲਬ ਹੈ ਮੋਦੀ ਨੇ ਕਿਹਾ ਸੀਗਾ ਕਿ ਭਾਰਤ ਇੱਕ ਲੋਕਤੰਤਰ ਹੈ, ਉਹਨਾਂ ਨੇ ਕਿਹਾ ਸੀਗਾ ਕਿ ਜਮਹੂਰੀਅਤ ਸਾਡੀਆਂ ਰਗਾਂ ਦੇ ਵਿੱਚ ਦੌੜਦੀ ਹੈ। ਪਰ ਇਹਨੇ ਜਿਹੜਾ ਉਹ ਇੱਕੋ ਸਵਾਲ ਦੇ ਨਾਲ ਇਸ ਬੀਬੀ ਨੂੰ ਜਿਹੜਾ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਦਾ ਆਪਣੇ ਆਪ ਨੂੰ ਦਾਅਵੇਦਾਰ ਕਹਿਣ ਵਾਲੇ ਮਾਲਕ ਨੂੰ ਚਿੱਤ ਕਰਤਾ ਦਿੱਤਾ ਸੀਗਾ। ਤੇ ਪਰ ਸ਼ਾਇਦ ਉਹਨਾਂ ਦਾ ਵੀ ਹਰਜੋਤ ਸਿੰਘ ਜੀ ਦੇ ਵਿੱਚ ਕੋਈ ਕਸੂਰ ਨਹੀਂ ਹੈ, ਕਿਉਂਕਿ 9 ਸਾਲਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਕਦੇ ਸਵਾਲ ਦਾ ਸਾਹਮਣਾ ਤਾਂ ਕੀਤਾ ਹੀ ਨਹੀਂ। ਜੇ ਉਹਨਾਂ ਨੇ ਜਿਹੜੀ ਆ ਉਹ ਇੰਟਰਵਿਊ ਵੀ ਦਿੱਤੀ ਹੈ ਤੇ ਉਹ ਵੀ ਫਿਲਮੀ ਅਦਾਕਾਰਾਂ ਨੂੰ ਹੀ ਦਿੱਤੀ ਹੈ ਜੀ। ਜੀ, ਸੋ ਬਿਲਕੁਲ ਅੱਜ ਇੱਕ ਬਹੁਤ ਵੱਡਾ ਆਰਟੀਕਲ ਇਸ ਸੰਬੰਧ ਦੇ ਵਿੱਚ ਛਪਿਆ ਹੈਗਾ ਹੈ, ਜੀ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਹਿੰਦੂ ਨੈਸ਼ਨਲਿਜ਼ਮ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਜੀ 9 ਸਾਲਾਂ ਦੇ ਦੌਰਾਨ ਮੋਦੀ ਜੋ ਆ ਉਹਦੇ ਜਿਹੜੇ ਸਪੋਰਟਰਸ ਆ ਉਹ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਵੱਧ ਰਹੇ ਹੈਗੇ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਕਹਿੰਦੇ ਪੋਪੂਲੈਰਿਟੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਜਦੋਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵਾਸ਼ਿੰਗਟਨ ਡੀਸੀ ਦੇ ਵਿੱਚ ਆਏ ਸੀ ਤੇ ਉੱਥੇ ਲੋਕ ਵਿਰੋਧ ਦੇ ਵਿੱਚ ਵੀ ਬਹੁਤ ਸਾਰੇ ਗਏ ਸੀ। ਆਪਣੇ ਵੀ ਕੁਛ ਜਿਹੜੇ ਚਮਚਾ ਟਾਈਪ ਲੋਕ ਆ ਉਹ ਦਸਤਾਰਧਾਰੀ ਵੀ ਆ ਉਹ ਉਹਨਾਂ ਦਾ ਸਵਾਗਤ ਕਰਨ ਗਏ ਸੀ। ਮੈਨੂੰ ਲੱਗਦਾ ਵੀ ਜਦੋਂ ਉਹ ਹੁਣ ਸਾਰੀਆਂ ਜਿੰਨੇ ਵੀ ਮੇਜਰ ਆਊਟਲੈਟਸ ਆ, ਵਾਸ਼ਿੰਗਟਨ ਪੋਸਟ ਆ, ਨਿਊਯਾਰਕ ਟਾਈਮ ਆ, ਲਾਸ ਐਂਜਲਸ ਟਾਈਮਸ ਆ, ਚਾਹੇ NPR ਆ, ਉਹਨਾਂ ਨੂੰ ਸੁਣੂਗੇ, CNN ਆ, ਫੌਕਸ ਆ, ਦੇਖੂਗੇ ਤਾਂ ਉਹਨਾਂ ਨੂੰ ਥੋੜ੍ਹੀ ਬਹੁਤੀ ਸ਼ਰਮ ਆਊਗੀ। ਸੋ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੇ ਨਰਿੰਦਰ ਮੋਦੀ ਹੋਣਾ ਦੇ ਸਪੋਰਟਰ ਵੀ ਇਕੱਠੇ ਹੋਏ ਸੀ ਜੋ ਜੈ ਹਿੰਦ ਦੇ ਨਾਅਰੇ ਲਾ ਰਹੇ ਸੀ, ਤਾਂ ਉਲਟ ਵਾਲੇ ਵੀ ਬਹੁਤ ਸੀ, ਚਾਹੇ ਉਹ ਉਹਨਾਂ ਦੇ ਵਿੱਚ ਸਿੱਖ ਸੀ, ਕ੍ਰਿਸਚੀਅਨ ਸੀ, ਮੁਸਲਮਾਨ ਸੀ। ਗੋ ਮੋਦੀ ਦੇ ਨਾਅਰੇ, ਕਿਲਰ ਮੋਦੀ, ਨੋ ਜਸਟਿਸ, ਨੋ ਪੀਸ, ਇੱਦਾਂ ਦੇ ਜੋ ਨਾਅਰੇ ਆ ਉੱਥੇ ਲੱਗੇ ਹੋਏ ਸੀ। 72 ਸਾਲਾਂ ਦਾ ਮੋਦੀ ਨੂੰ ਸਭ ਤੋਂ ਪੋਪੂਲਰ ਲੀਡਰ ਗਿਣਿਆ ਜਾ ਰਿਹਾ ਦੁਨੀਆ ਦੇ ਵਿੱਚ। ਇਹ ਇੱਕ ਮਾਰਨਿੰਗ ਕੰਸਲਟ ਪੋਲ ਆ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ। ਜੋ ਡਾਇਸਪੋਰਾ ਆ, ਜੋ ਬਾਹਰ ਰਹਿੰਦੇ ਲੋਕ ਹੈਗੇ ਆ, ਉਹ ਕਹਿੰਦੇ ਵੀ ਉਹਨਾਂ ਦੀ ਇਹ ਮਿਕਸਡ ਫੀਲਿੰਗ ਆ, ਉਹ ਟੋਟਲੀ ਡਿਵਾਈਡਡ ਹੈਗੇ ਆ। ਬਹੁਤ ਸਾਰੇ ਹੱਕ 'ਚ ਆ, ਬਹੁਤ ਸਾਰੇ ਅਗੇਂਸਟ ਵੀ ਹੈਗੇ ਆ। ਇੱਕ ਸੰਗੇ ਮਿਸ਼ਰਾ ਕਰਕੇ ਐਸੋਸੀਏਟ ਪ੍ਰੋਫੈਸਰ ਆ ਡਿਊ ਯੂਨੀਵਰਸਿਟੀ ਨਿਊ ਜਰਸੀ ਦੇ ਵਿੱਚ, ਜੀ ਉਹਨਾਂ ਨੇ ਇੱਕ ਬੁੱਕ ਲਿਖੀ ਹੋਈ ਦਿਸ ਇਜ਼ ਡਿਵਾਈਡਡ। ਕਹਿੰਦੇ ਭਈ ਜੋ ਪੋਲੀਟੀਕਲ ਲਾਈਫਸ ਹੈਗੇ ਆ ਸਾਊਥ ਏਸ਼ੀਅਨ ਅਮਰੀਕਨ ਦੇ, ਉਹ ਟੋਟਲੀ ਡਿਵਾਈਡਡ ਹੈਗੇ। ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ, ਮੋਦੀ ਦੇ, ਭਾਰਤੀ ਜਨਤਾ ਪਾਰਟੀ ਦੇ, RSS ਦੇ, ਤੇ ਬਹੁਤ ਸਾਰੇ ਜੋ ਮਿਨੋਰਟੀਜ਼ ਆ ਜਿਨ੍ਹਾਂ 'ਚ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕ੍ਰਿਸਚੀਅਨ, ਸਿੱਖ, ਮੁਸਲਮਾਨ ਆ, ਉਹ ਇਸ ਦੇ ਉਲਟ ਵੀ ਹੈਗੇ ਆ। ਇੰਡੀਆ ਨੇ ਆਲਰੇਡੀ ਦੁਨੀਆ ਦੀ ਸਭ ਤੋਂ ਵੱਧ ਪੋਪੂਲੇਟਡ ਕੰਟਰੀ ਹੋਣ ਦਾ ਮਾਣ ਹਾਸਲ ਕਰ ਰਿਹਾ ਹੈ। 1.43 ਬਿਲੀਅਨ ਲੋਕ ਇੰਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਰਹਿ ਰਹੇ ਹੈਗੇ ਆ। ਤੇ ਜਦੋਂ ਪਿੱਛੇ ਪ੍ਰੋਟੈਸਟ ਵੀ ਹੋਇਆ, ਜਦੋਂ ਮੋਦੀ ਸਾਹਿਬ ਆਏ ਸੀ, ਤਾਂ ਬਹੁਤ ਸਾਰੇ ਲੋਕਾਂ ਨੇ ਜੋ ਉਹਨਾਂ ਦੇ ਭਗਤ ਆ, ਉਹਨਾਂ ਨੇ ਫਸਣ ਦੀ ਵੀ ਕੋਸ਼ਿਸ਼ ਕੀਤੀ, ਜੋ ਲੋਕ ਪ੍ਰੋਟੈਸਟ ਕਰਦੇ ਆ। ਹਾਲਾਂਕਿ ਅਮਰੀਕਾ ਦੇ ਸਿਟੀਜ਼ਨ ਆ, ਅਮਰੀਕਾ 'ਚ ਰਹਿੰਦੇ ਆ, ਤੁਹਾਨੂੰ ਪਤਾ ਵੀ ਇੱਥੇ ਪ੍ਰੋਟੈਸਟ ਹਰ ਰੋਜ਼ ਹੁੰਦੇ ਆ, ਜਿਹਦੇ ਮਰਜ਼ੀ ਅਗੇਂਸਟ, ਚਾਹੇ ਪ੍ਰੈਜ਼ੀਡੈਂਟ ਜੋ ਬਾਈਡਨ ਦੇ, ਚਾਹੇ ਗਵਰਨਰ ਦੇ, ਕਿਸੇ ਦੇ ਅਗੇਂਸਟ ਵੀ ਕਰ ਸਕਦੇ ਆ, ਐਜ਼ ਲੌਂਗ ਐਜ਼ ਤੁਸੀਂ ਕੋਈ ਵਾਇਲੈਂਸ ਨਹੀਂ ਕਰਦੇ ਹੈਗੇ। ਸੋ ਕਈਆਂ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਧੱਕਾ ਮੁੱਕੀ ਕਰਨ ਦੀ। ਜੋ ਕਿ ਪ੍ਰੋਟੈਸਟਰ ਸੀਗੇ ਉਹ ਜ਼ਰੂਰ ਕਹਿੰਦੇ ਵੀ ਚੈਂਟਿੰਗ ਕਰਦੇ ਸੀ, ਆਪਣੇ ਨਾਅਰੇ ਲਾ ਰਹੇ ਸੀ। ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਆ ਉਹ ਨਹੀਂ ਫੈਲਾਈ, ਨਾ ਹੀ ਉਹਨਾਂ ਨੇ ਇੱਦਾਂ ਦੀ ਕੋਸ਼ਿਸ਼ ਕੀਤੀ ਆ। ਸੋ ਜੋ ਪ੍ਰੈਸ ਕਾਨਫਰੰਸ ਹੋਈ ਆ, ਸਬਰੀਨਾ ਸਦੀਕੀ ਦਾ ਉਹਦਾ ਹਾਲ ਦੇਖਿਆ, ਉਹਦੇ ਕਰਕੇ ਇੰਡੀਆ ਦੀ ਜਿਹੜੀ BJP ਪਾਰਟੀ ਆ, ਉਹਨਾਂ ਦਾ ਪੂਰਾ ਜਲੂਸ ਨਿਕਲਿਆ। ਜੋ ਉਹਨਾਂ ਦਾ IT ਦਾ ਸੈੱਲ ਦਾ ਹੈਡ ਹੈਗਾ ਆ, ਉਹਦੇ ਤੇ ਹੁਣ ਪ੍ਰੈਸ਼ਰ ਪੈ ਰਿਹਾ ਵੀ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ, ਕਿਉਂਕਿ ਉਹਨਾਂ ਨੇ, ਆਪਾਂ ਦੇਖਿਆ ਹੀ ਆ ਜੀ ਫਾਰਮਰ ਪ੍ਰੋਟੈਸਟ ਵੇਲੇ ਕੋਈ ਸਿੱਖਾਂ ਦੀ ਮਾੜੀ ਮੋਟੀ ਖਬਰ ਆ ਜਾਏ, ਚੱਕ ਕੇ ਖਾਲਿਸਤਾਨ ਉਹ ਕਰਕੇ ਕਿੰਨਾ ਉੱਥੇ ਉਹ ਟਰੋਲ ਕਰਦੇ ਆ, ਜੀ ਝੂਠ ਸਾਰਾ ਕੁਝ ਕਰਦੇ ਹੈਗੇ ਆ। ਪਰ ਹੁਣ ਜਦੋਂ ਫਿਰ ਹੱਥ ਪੈ ਗਿਆ ਸੁਪਰ ਪਾਵਰ ਦੇ ਨਾਲ, ਹੁਣ ਪਤਾ ਲੱਗ ਗਿਆ। ਸੋ ਵਾਈਟ ਹਾਊਸ ਨੇ 2 ਦਿਨ ਲਗਾਤਾਰ ਇਸ ਜੋ ਟਰੋਲ ਹੋ ਰਿਹਾ ਸਬਰੀਨਾ ਸਦੀਕੀ ਦਾ, ਉਹਨੂੰ ਜਿਹੜੀਆਂ ਥ੍ਰੈਟ ਆ ਰਹੀਆਂ ਉਹਦੇ ਕਰਕੇ ਉਹਨਾਂ ਨੇ 2 ਦਿਨ ਲਗਾਤਾਰ ਸਟੇਟ ਡਿਪਾਰਟਮੈਂਟ ਕਿਹਾ ਵੀ ਅਸੀਂ ਫਰੀडम ਆਫ ਪ੍ਰੈਸ ਆ, ਫਰੀडम ਆਫ ਸਪੀਚ ਆ, ਇਸ ਕਰਕੇ ਪੂਰੀ ਤਰ੍ਹਾਂ ਅਸੀਂ ਉਸ ਸਬਰੀਨਾ ਦੇ ਨਾਲ ਆ, ਤੇ ਇਸੇ ਕਰਕੇ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ। ਉਹਦੇ 'ਚ ਕੋਈ ਵੀ ਕੁਐਸਚਨ ਜਿਹੜਾ ਆ
ਪੁੱਛਿਆ ਜਾ ਸਕੇ। ਦੂਸਰੇ ਪਾਸੇ ਮੋਦੀ ਸਾਹਿਬ ਦੇ ਸਪੋਰਟਰ ਵੀ ਬਹੁਤ ਹੈ। ਇੱਕ ਕਾਰਥਿਕ ਨਾਇਕ ਕਰਕੇ ਕਹਿੰਦੇ ਵੀ ਮੈਂ ਫਲੋਰੀਡਾ ਤੋਂ ਆਇਆ ਵਾਸ਼ਿੰਗਟਨ ਡੀਸੀ ਨੂੰ, ਤੇ 2019 ਦੇ ਵਿੱਚ ਵੀ ਕਹਿੰਦਾ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟਾਈਮ ਦੇ ਉੱਤੇ ਹਾਊਡੀ ਮੋਦੀ ਦਾ ਜਦ ਪ੍ਰੋਗਰਾਮ ਹੋਇਆ ਸੀ, ਉਸ ਟਾਈਮ ਦੇ ਉੱਤੇ ਮੈਂ ਉੱਥੇ ਪਹੁੰਚਿਆ ਸੀ। ਕਹਿੰਦੇ ਵੀ ਮੋਦੀ ਸਾਹਿਬ ਸੜਕਾਂ ਬਣਾ ਰਹੇ, ਹਸਪਤਾਲ ਬਣਾ ਰਹੇ, ਤੇ ਉੱਥੇ ਹਰ ਕੋਈ ਯੂਜ਼ ਕਰਦਾ ਹੈ। ਕਿਸੇ ਨੂੰ ਨਹੀਂ ਦੇਖਿਆ ਜਾਂਦਾ ਵੀ ਮੁਸਲਮਾਨ ਆ, ਸਿੱਖ ਆ, ਈਸਾਈ ਆ ਜਾਂ ਹਿੰਦੂ ਹੈਗਾ ਆ। ਤੇ ਜੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕਰੀਨ ਜੀਨ ਪੀਅਰ ਆ, ਉਹਨਾਂ ਨੇ ਇਹ ਕਿਹਾ ਵੀ ਹਿਊਮਨ ਰਾਈਟਸ ਦੇ ਕੰਸਰਨ ਹੈਗੇ ਆ, ਇਸੇ ਕਰਕੇ ਇਹ ਬਰੀਫਿੰਗ ਜੋ ਆ ਉੱਥੇ ਉਸ ਬਰੀਫਿੰਗ ਦੇ ਵਿੱਚ ਡਿਸਕਸ ਹੋਇਆ। ਇਹ ਕਰਕੇ ਫਰੀडम ਆਫ ਪ੍ਰੈਸ ਕਰਕੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਪ੍ਰੋਟੈਸਟਰ ਆ ਉਹ ਉੱਥੇ ਪਹੁੰਚੇ ਹੋਏ ਸੀਗੇ, ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ। ਤੇ ਮੁਸਲਮਾਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਸੀ, ਕ੍ਰਿਸਚੀਅਨ ਵੀ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀਗੇ। ਸੋ ਕਈ ਕਹਿੰਦੇ ਆ ਵੀ ਜਿਹੜਾ ਹਿੰਦੂ ਫੋਬੀਆ ਹੋ ਚੁੱਕਾ ਹੈ, ਜਿਹੜੇ ਹਿੰਦੂ ਨੈਸ਼ਨਲਿਸਟ ਹੈਗੇ ਆ, ਜੋ ਆਪੋਜ਼ਿਟ ਹੈਗੇ, ਉਹਨਾਂ ਨੂੰ ਤਾਂ ਉਹ ਤੁਹਾਨੂੰ ਪਤਾ ਹੀ ਆ ਵੀ ਕੀ ਕਹਿੰਦੇ ਰਹਿੰਦੇ ਹੈਗੇ ਆ। ਜੇ ਆਪਾਂ ਪਰਸੈਂਟੇਜ ਵਾਈਜ਼ ਦੇਖਦੇ ਜਾਈਏ, ਕਹਿੰਦੇ ਅਮਰੀਕਨ ਡੈਮੋਕ੍ਰੇਟਸ, ਜਿਹੜੇ ਇੰਡੀਅਨ ਅਮਰੀਕਨ ਡੈਮੋਕ੍ਰੇਟਸ ਆ, 55% ਗਿਣਿਆ ਜਾ ਰਿਹਾ ਆ। ਉਹਨਾਂ 'ਚ ਜੋ ਮੈਜੋਰਿਟੀ ਆ ਉਹ ਮੋਦੀ ਦੀ ਸਪੋਰਟ ਕਰਦੇ ਆ। 2021 'ਚ ਇੱਕ ਸਰਵੇ ਹੋਇਆ ਸੀ ਤੇ 71% ਰਿਪਬਲਿਕਨਸ ਉਹ ਮੋਦੀ ਦੀ ਸਪੋਰਟ ਕਰਦੇ ਹੈਗੇ ਆ। ਦੋਨੋਂ ਗਰੁੱਪ ਰਾਸ਼ਟਰੀ ਸਵੈਮਿੰਗ ਸੰਘ ਜੋ RSS ਆ, ਜੋ ਹਿੰਦੂ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰਦਾ, ਉਹਨਾਂ ਨੂੰ ਸਪੋਰਟ ਕਰਦੇ ਹੈਗੇ ਆ। ਸੋ ਕਹਿੰਦੇ ਪ੍ਰਾਈਮ ਮਿਨਿਸਟਰ ਨੂੰ ਬਾਈਪਾਰਟੀਸ਼ਨ ਸਪੋਰਟ ਹੈਗੀ ਆ, ਇਹਦੇ ਵਿੱਚ ਉਹ ਸਕਸੈਸਫੁਲ ਆ। ਆਪਾਂ ਦੇਖਿਆ ਹੀ ਆ, ਚਾਹੇ ਉਹ ਰਿਪਬਲਿਕਨ ਵੇਲੇ ਵੀ ਦੇਖਿਆ ਵੀ ਕਿੰਨੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ। ਹੁਣ ਡੈਮੋਕ੍ਰੇਟਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਸੱਦਿਆ, ਉਹਨਾਂ ਵੇਲੇ ਕਿੰਨੇ ਇਕੱਠੇ ਹੋਏ ਸੀ। ਜੇ ਦੇਖਿਆ ਜਾਵੇ, ਬਹੁਤ ਸਾਰੇ ਲੋਕ ਇਹ ਭੁਲੇਖੇ 'ਚ ਵੀ ਰਹਿੰਦੇ ਆ ਵੀ ਸ਼ਾਇਦ ਮੋਦੀ ਨੂੰ ਜੀ ਇਸ ਵਾਰੀ ਸਰਕਾਰ ਚੇਂਜ ਹੋ ਜੂ, ਆਹ ਹੋ ਜੂ। ਜੋ ਮਾਰਨਿੰਗ ਕੌਂਸਲ ਪੋਲ ਕਰਕੇ ਉਹਨੇ ਦੱਸਿਆ ਵੀ 76% ਅਪਰੂਵਲ ਰੇਟਿੰਗ ਆ ਇਸ ਟਾਈਮ ਪ੍ਰਾਈਮ ਮਿਨਿਸਟਰ ਮੋਦੀ ਦੀ। ਦੁਨੀਆ 'ਚ ਕਿਸੇ ਵੀ ਲੀਡਰ ਦੀ ਏਡੀ ਜ਼ਿਆਦਾ ਜਿਹੜੀ ਆ ਅਪਰੂਵਲ ਰੇਟਿੰਗ ਨਹੀਂ ਹੁੰਦੀ। ਤੇ ਇਹ ਜੋ ਸਾਰਾ ਕੁਛ ਆ ਹੁਣ ਪੂਰਾ ਐਕਸਪੋਜ਼ ਕਰ ਰਹੇ ਆ ਅਮਰੀਕਾ ਵਾਲੇ, ਜਦ ਕਿ ਜੋ ਮੋਦੀ ਦੇ ਸਪੋਰਟਰ ਆ ਉਹ ਕਹਿੰਦੇ ਆ ਵੀ ਅਸੀਂ ਬਹੁਤ ਕੁਛ ਅਮਰੀਕਾ ਦੇ ਨਾਲ ਰਲ ਕੇ ਜਿਹੜੀ ਹੋਈ ਆ ਮੀਟਿੰਗ, ਬਹੁਤ ਵੱਡੀ ਹੋਈ ਆ, ਉਹਦੇ ਵਿੱਚ ਬਹੁਤ ਕੁਛ ਅਸੀਂ ਜਿਹੜਾ ਆ ਰਿਸੀਵ ਕੀਤਾ ਹੈਗਾ, H1 ਵੀਜ਼ੇ ਨੂੰ ਲੈ ਕੇ, ਹੋਰ ਬਹੁਤ ਕੁਛ। ਪਰ ਅਨਫੋਰਚੂਨੇਟ ਪਾਰਟ ਇਹ ਆ ਕਿ ਡਾਇਆਸਪੋਰਾ ਦੇ ਵਿੱਚ ਵੀ, ਅਮਰੀਕਾ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਜੋ ਹਿੰਦੂ ਨੈਸ਼ਨਲਿਜ਼ਮ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਅਮਰੀਕਾ ਦੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੀ। ਅਮਰੀਕਾ ਦੇ ਸ਼ਹਿਰ ਨਵੇਦਾ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪਿੰਡ ਮੁਰਾਦਪੁਰ ਵਾਣਾ ਦੇ ਨੌਜਵਾਨ ਮਨਦੀਪ ਸਿੰਘ ਦੀ ਬੀਤੀ ਰਾਤ ਮੌਤ ਹੋ ਗਈ ਹੈ। ਇਹ ਮੁਕੇਰੀਆਂ ਦਾ ਰਹਿਣ ਵਾਲਾ ਨੌਜਵਾਨ ਸੀ ਤੇ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਫਾਈਲ ਲਾਉਣ ਦੀ ਜਿਹੜੀ ਤਿਆਰੀ ਆ, ਉਹ ਡਾਕੂਮੈਂਟ ਜਿਹੜੀ ਤਿਆਰ ਕਰਨੇ ਆ, ਉਹਦੀ ਤਿਆਰੀ ਕਰ ਰਿਹਾ ਸੀਗਾ। ਤੇ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਹਦਾ ਜਿਹੜਾ ਪੁੱਤਰ ਹੈ ਮਨਦੀਪ ਸਿੰਘ, ਉਹ ਫਰਵਰੀ 2019 ਦੇ ਵਿੱਚ ਅਮਰੀਕਾ ਗਿਆ ਸੀਗਾ, ਜਿੱਥੇ ਉਹ ਟਰਾਲਾ ਚਲਾਉਣ ਲੱਗ ਪਿਆ ਸੀਗਾ। 20 ਜੂਨ ਦੀ ਗੱਲ ਹੈ ਜਦੋਂ ਉਹ ਟਰਾਲਾ ਲੈ ਕੇ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਜਾ ਰਿਹਾ ਸੀਗਾ ਤੇ ਇਹ ਟਰਾਲਾ ਨਵੇਦਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਪਲਟ ਗਿਆ ਸੀਗਾ ਤੇ ਉਹਦੇ ਵਿੱਚ ਅੱਗ ਲੱਗ ਗਈ ਸੀ। ਉਹ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਿਆ ਸੀ। ਫਿਰ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਹਫ਼ਤਾ ਭਰ ਜ਼ੇਰੇ ਇਲਾਜ ਰਹਿਣ ਦੇ ਦਰਮਿਆਨ ਉਹਦੀ ਬੀਤੀ ਰਾਤ ਜਿਹੜਾ ਉਹ ਮੌਤ ਹੋਣ ਬਾਰੇ ਪਤਾ ਲੱਗਿਆ। ਬਹੁਤ ਹੀ ਸੋਗਮਈ ਖਬਰ ਹੈ। ਜਿਵੇਂ ਇਹ ਪਹੁੰਚੀ ਖਬਰ ਪਿੰਡ ਦੇ ਵਿੱਚ, ਤਾਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਤੇ ਰਿਸ਼ਤੇਦਾਰਾਂ ਦਾ ਬਹੁਤ ਬੁਰਾ ਹਾਲ ਹੈ। ਸੋ ਆਪਾਂ ਅਕਸਰ ਹੀ ਖਬਰਾਂ ਇੱਧਰੋਂ ਸਾਂਝੀਆਂ ਕਰਦੇ ਰਹੀਦਾ, ਜਿਹੜੀਆਂ ਮੰਦਭਾਗੀਆਂ ਖਬਰਾਂ ਸਾਡੇ ਭਾਈਚਾਰੇ ਦੇ ਨਾਲ ਜੁੜੀਆਂ ਆ ਜਾਂਦੀਆਂ ਨੇ, ਸਾਂਝੀਆਂ ਤਾਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਫਿਰ ਇਸ ਤਰ੍ਹਾਂ ਸਾਂਝੀ ਕਰਨ ਦੇ ਨਾਲ ਹੀ ਜਾਣਕਾਰੀਆਂ ਦੂਜਿਆਂ ਨੂੰ ਮਿਲਦੀਆਂ ਨੇ। ਪਰ ਫਿਰ ਵੀ ਜਿਹੜੇ ਵੀ ਤੁਸੀਂ ਕਾਰੋਬਾਰ ਦੇ ਨਾਲ, ਜਿਸ ਕਿਸੇ ਵੀ ਕਾਰੋਬਾਰ ਦੇ ਨਾਲ ਜੁੜੇ ਹੋ, ਆਪਣਾ ਸੁਰੱਖਿਅਤ ਰਹਿ ਕੇ ਉਸ ਕਾਰੋਬਾਰ ਨੂੰ ਕਰਨ ਦੀ ਕੋਸ਼ਿਸ਼ ਕਰੋ। ਦੁਰਘਟਨਾ ਤਾਂ ਕਿਤੇ ਵੀ ਵਾਪਰ ਸਕਦੀ ਹੈ। ਮਨਦੀਪ ਸਿੰਘ ਫਰਵਰੀ 2019 ਦੇ ਵਿੱਚ ਅਮਰੀਕਾ ਗਿਆ ਸੀਗਾ ਤੇ ਇੱਥੇ ਹੁਣ ਉਹ ਟਰਾਲਾ ਚਲਾ ਰਿਹਾ ਸੀਗਾ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਜਾ ਰਿਹਾ ਸੀਗਾ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਫਰਾਂਸ ਦੇ ਵਿੱਚ ਕਹਿੰਦੇ ਪਈ ਦੰਗੇ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਫੈਲ ਗਏ ਹੈਗੇ ਆ। ਇੱਕ ਬੱਚੇ ਨੂੰ ਸ਼ੂਟ ਆਊਟ ਕਰ ਦਿੱਤਾ ਗਿਆ ਸੀ ਜੋ ਟੀਨੇਜਰ ਆ,
ਤੇ ਉਸ ਤੋਂ ਬਾਅਦ ਇਹ ਜੋ ਰਾਇਟਸ ਆ ਉੱਥੇ ਬ੍ਰੇਕਡਾਊਨ ਹੋ ਗਏ। ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਨੇ ਕਿਹਾ ਵੀ ਇਹ ਜੋ ਕਿਲਿੰਗ ਹੋ ਰਹੀਆਂ ਹੈਗੀਆਂ ਇਨਐਕਸਕਿਊਜ਼ੇਬਲ ਹੈਗੀਆਂ, ਬਹੁਤ ਹੀ ਮਾੜੀ ਗੱਲ ਹੈਗੀ ਆ। ਸੋ 17 ਸਾਲਾਂ ਦਾ ਇੱਕ ਬੱਚਾ ਸੀ ਜਿਸ ਨੂੰ ਜਿਹੜਾ ਮਾਰ ਦਿੱਤਾ ਗਿਆ ਟ੍ਰੈਫਿਕ ਕੰਟਰੋਲ ਆਫੀਸਰਸ ਵੱਲੋਂ। ਉਸ ਤੋਂ ਬਾਅਦ ਜੋ ਉੱਥੇ ਅੱਗਾਂ ਆਪਾਂ ਦੇਖਦੇ ਹੀ ਆ ਵੀ ਫਰਾਂਸ ਦੇ ਵਿੱਚ ਬਹੁਤ ਕੁਛ ਜਦੋਂ ਪ੍ਰੋਟੈਸਟ ਹੁੰਦਾ ਆ, ਫਿਰ ਉੱਥੇ ਮਾਲੀ ਨੁਕਸਾਨ ਬਹੁਤ ਹੁੰਦਾ, ਜਾਨੀ ਜੀ ਜੀ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਆ। ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਨੇ ਸਾਰਿਆਂ ਨੂੰ ਕਿਹਾ ਵੀ ਕਾਮ ਰੱਖੋ ਤੇ ਅਸੀਂ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰਾਂਗੇ ਕੀ ਕੁਝ ਇਹਦੇ ਵਿੱਚ ਵਾਪਰਿਆ ਹੈਗਾ ਆ। ਤੇ 2 ਆਫੀਸਰ ਜੋ ਇਨਵੋਲਵ ਸੀਗੇ ਇਸ ਸ਼ੂਟਿੰਗ ਦੇ ਵਿੱਚ ਜਿਨ੍ਹਾਂ ਕਰਕੇ ਬੱਚਾ ਮਰਿਆ ਆ, ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਚੱਲ ਰਹੀ ਹੈਗੀ ਆ। ਇੰਟੀਰੀਅਰ ਮਿਨਿਸਟਰ ਜਿਰਾਲਡ ਡਰਮੇਨੀਅਨ ਉਹਨਾਂ ਨੇ ਇਹ ਦੱਸਿਆ ਹੈਗਾ ਆ। 1200 ਦੇ ਕਰੀਬ ਪੁਲਿਸ ਆਫੀਸਰ ਜੋ ਆ ਪੂਰੀ ਰਾਤ ਨੈਂਟਰੇ ਤੇ ਹੋਰ ਜਿਹੜਾ ਇਹ ਪਰੀਸ਼ੀਅਨ ਸਵਰਬਸ ਦਾ ਏਰੀਆ ਆ ਉੱਥੇ ਲਾਏ ਗਏ ਹੈਗੇ। 40 ਤੋਂ ਵੱਧ ਕਾਰਾਂ ਸੜ ਕੇ ਸਵਾਹ ਹੋ ਚੁੱਕੀਆਂ ਆ। ਬਹੁਤ ਜਗ੍ਹਾ ਦੇ ਉੱਤੇ ਬੈਰੀਕੇਡ ਲਾਏ ਗਏ ਹੈਗੇ ਆ। 31 ਅਰੈਸਟ ਕੀਤੇ ਗਏ ਆ। 24 ਪੁਲਿਸ ਆਫੀਸਰ ਫੱਟੜ ਹੋਏ ਹੈਗੇ ਆ। 2000 ਤੋਂ ਵੱਧ ਪੁਲਿਸ ਆਫੀਸਰਸ ਅੱਜ ਰਾਤ ਹੋਰ ਐਕਸਟਰਾ ਐਡ ਕੀਤੇ ਜਾਣਗੇ। ਕਹਿੰਦੇ ਵੀ ਜਿਹੜਾ ਟੀਨੇਜਰ ਮਰਿਆ ਹੈ ਗੋਲੀ ਦੇ ਨਾਲ ਉਹ ਨਾਰਥ ਅਫਰੀਕਨ ਓਰੀਜਨ ਦਾ ਹੈਗਾ ਆ। ਇਹ ਰਿਊਟਰਸ ਦੇ ਮੁਤਾਬਕ ਉਹਦੀ ਜਿਹੜੀ ਮਦਰ ਆ ਉਹਨਾਂ ਨੇ ਕਾਲ ਕੀਤਾ ਸੀ ਵੀ ਨੈਂਟਰੀ ਵਾਲਾ ਜੋ ਏਰੀਆ ਆ ਉੱਥੇ ਇੱਕ ਮਾਰਚ ਹੋਊਗਾ, ਉਸ ਮਾਰਚ ਦੇ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈਗਾ ਆ। ਫਾਰ ਲੈਫਟ ਪੋਲੀਟੀਸ਼ੀਅਨ ਜੀਨ ਮੈਲੈਂਚਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਆਊਟ ਆਫ ਕੰਟਰੋਲ ਪੁਲਿਸ ਆਫੀਸਰ ਦੀ ਜੋ ਫੋਰਸ ਆ ਉਹਦੇ ਕਰਕੇ ਇਹ ਬੱਚੇ ਦੀ ਜੋ ਮੌਤ ਹੋਈ ਹੈਗੀ ਆ। ਉਹ ਕਹਿੰਦੇ ਵੀ ਰੇਸਿਜ਼ਮ ਹੈਗੀ ਆ ਸਾਡੀ ਸੁਸਾਇਟੀ ਦੇ ਵਿੱਚ ਤੇ ਪੁਲਿਸ ਦੇ ਵਿੱਚ ਵੀ ਜੋ ਰੇਸਿਜ਼ਮ ਆ ਉਹ ਹੈਗੀ। ਜੀ ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ, ਤੇ ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਮੇਰੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਮੁੜ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਪ੍ਰਵੀਨ ਜੀ, ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਹੈਗਾ ਆ ਜੀ 403 ਹਾਂਜੀ ਸੈਨੇਟ ਬਿੱਲ, ਜੋ ਕਾਸਟ ਨੂੰ ਲੈ ਕੇ ਆ, ਉਹ ਕਾਫੀ ਕੰਟਰੋਵਰਸ਼ੀਅਲ ਬਣਿਆ ਹੋਇਆ ਹੈਗਾ ਆ। ਹਮ, ਉਹਦੇ ਹੱਕ ਵਾਲੇ ਵੀ ਆ, ਵਿਰੋਧ ਵਾਲੇ ਵੀ ਬਹੁਤ ਆ। ਹਮ, ਅਨਫੋਰਚੂਨੇਟਲੀ ਸਿੱਖਾਂ ਨੂੰ ਉਹਦੇ ਵਿੱਚ ਘਸੀਟ ਲਿਆ ਗਿਆ ਹੈ। ਜੀ ਬਹੁਤ ਸਾਰੇ ਗੁਰੂ ਘਰਾਂ ਤੋਂ ਪਿੱਛੇ ਖਬਰਾਂ ਆਈਆਂ ਸੀ, ਲੈਟਰ ਲਏ ਗਏ ਆ, ਪਰ ਹਜੇ ਤੱਕ ਪਤਾ ਨਹੀਂ ਚੱਲਿਆ। ਪਰ ਜੁੱਬਾ ਸਿਟੀ ਦੀ ਜੇ ਦੱਸਦੀ ਜਾਈਏ, ਜੁੱਬਾ ਸਿਟੀ ਦੀ ਸਿਟੀ ਕੌਂਸਲ ਨੇ ਜੀ ਉਸ ਬਿੱਲ ਦੇ ਅਗੇਂਸਟ ਲੈਟਰ ਲਿਖਿਆ ਹੈਗਾ ਅਸੈਂਬਲੀ ਮੈਂਬਰ ਗੈਲੇਗਰ ਨੂੰ, ਵੀ ਜੋ ਇਹ ਤੁਹਾਡਾ ਬਿੱਲ ਹੈਗਾ ਆ, ਜੀ ਜਿਹਦੇ ਵਿੱਚ ਤੁਸੀਂ ਕਹਿੰਦੇ ਆ ਵੀ ਕਾਸਟ ਕਰਕੇ ਧੱਕਾ ਹੁੰਦਾ ਆ, ਹਮ, ਜਾਤ ਪਾਤ ਕਰਕੇ, ਇਹ ਉਸ ਨੂੰ ਹੀ ਪ੍ਰਮੋਟ ਕਰੇਗਾ। ਹਮ, ਸੋ ਅਸੀਂ ਇਸ ਬਿੱਲ ਦੇ ਅਗੇਂਸਟ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਜੋ ਸਿਵਲ ਰਾਈਟਸ ਦਾ, ਲੇਬਰ, ਐਜੂਕੇਸ਼ਨ, ਪਬਲਿਕ ਅਕਮੋਡੇਸ਼ਨ ਤੇ ਹਾਊਸਿੰਗ ਲਾ ਦੇ ਵਿੱਚ ਜੋ ਕਾਸਟ ਨੂੰ ਲੈ ਕੇ ਆ ਰਹੇ ਆ ਬਿੱਲ, ਹਮ, ਹਮ, ਤੇ ਅਸੀਂ ਉਸ ਦੇ ਅਗੇਂਸਟ ਆ। ਇਸੇ ਤਰ੍ਹਾਂ ਜੁੱਬਾ ਸਿਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਜੋ ਕਾਉਂਟੀ ਸੈਟਰ ਦੇ ਹੈਗੇ ਆ, ਉਹਨਾਂ ਨੇ ਵੀ ਜੋ ਲੈਟਰ ਆ ਉਹ ਆਪੋਜੀਸ਼ਨ ਦੇ ਵਿੱਚ ਲਿਖਿਆ ਹੈਗਾ ਅਸੈਂਬਲੀ ਮੈਂਬਰ ਗੈਲੇਗਰ ਨੂੰ। ਜੀ ਕਹਿੰਦੇ ਵੀ ਅਸੀਂ ਅਪੋਜ਼ ਕਰਦੇ ਆ SV 403 ਨੂੰ, ਤੇ ਕਹਿੰਦੇ ਵੀ ਜੇ ਕਿਸੇ ਤਰ੍ਹਾਂ ਦੀ ਵੀ ਡਿਸਕ੍ਰਿਮੀਨੇਸ਼ਨ ਆ ਉਹਦੇ ਅਗੇਂਸਟ ਆ, ਪਰ ਆਪਾਂ ਜੋ ਕਾਸਟ ਵਾਲਾ ਮੁੱਦਾ ਆ ਉਸ ਨੂੰ ਇਸ ਵਿੱਚ ਲਿਆ ਕੇ ਨਹੀਂ ਠੀਕ ਹੈਗੇ, ਉਹ ਅਸੀਂ ਉਸ ਦੇ ਵਿਰੋਧ ਦੇ ਵਿੱਚ ਹੈਗੇ ਆ। ਸੋ ਸਿਟੀ ਆਫ ਜੁੱਬਾ ਸਿਟੀ ਤੇ ਕਾਉਂਟੀ ਆਫ ਸੈਟਰ, ਉਹਨਾਂ ਨੇ ਇਹ ਲੈਟਰ ਲਿਖਿਆ ਹੈਗਾ ਆ। ਸੋ ਇਹਦੇ ਬਾਰੇ ਹੋਰ ਵੀ ਕੋਈ ਅਪਡੇਟ ਹੋਈ ਆਉਣ ਵਾਲੇ ਸਮੇਂ 'ਚ ਦੱਸਾਂਗੇ। ਪਰ ਸਭ ਤੋਂ ਜਿੱਦਾਂ ਆਪਾਂ ਪਿੱਛੇ ਰੇਡੀਓ ਟਾਕ ਸ਼ੋ ਵੀ ਹੋਏ ਸੀ, ਖਬਰਾਂ ਵੀ ਸਾਂਝੀਆਂ ਕਰਦੇ ਰਹੇ ਆ, ਜੀ ਵੀ ਦੇਖੋ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਸਾਡੇ ਨਾਲ ਕਾਸਟ ਕਰਕੇ ਧੱਕਾ ਹੁੰਦਾ ਆ, ਉਹੀ ਬੰਦੇ ਇੱਥੇ ਜੋ ਜਦੋਂ ਇੰਡੀਆ ਦਾ ਕਾਤਲ ਪਰਿਵਾਰ ਦਾ ਰਾਹੁਲ ਗਾਂਧੀ ਇੱਥੇ ਆਉਂਦਾ ਆ, ਉਹਦਾ ਸਨਮਾਨ ਕਰਨ ਜਾਂਦੇ ਆ, ਉਹਦਾ ਸਵਾਗਤ ਕਰਨ ਜਾਂਦੇ ਹੈਗੇ ਆ, ਜਿਨ੍ਹਾਂ ਨੇ ਇੰਨੇ ਸਿੱਖਾਂ ਨੂੰ ਮਾਰਿਆ ਹੁੰਦਾ। ਹੁਣ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਏ ਆ, ਉਹ ਉੱਥੇ ਵਿਰੋਧ ਕਰਨ 'ਚ ਕਿੰਨੇ ਕੁ ਪਹੁੰਚੇ ਸੀ ਇਹ ਦੇਖ ਲਓ, ਉੱਥੇ ਫੇਰ ਸਿੱਖ ਪਹੁੰਚੇ ਆ। ਸੋ ਕੀ ਹੁੰਦਾ ਆ ਵੀ ਕਈ ਜਿਹੜੀਆਂ ਲੜਾਈਆਂ ਆ ਉਹ ਬਿਨਾਂ ਕਿਸੇ ਗੱਲ ਤੇ ਸਿੱਖ ਜਾਂ ਤਾਂ ਆਪਣੇ ਗਲ ਪਵਾ ਲੈਂਦੇ ਆ, ਜਾਂ ਇਹਨਾਂ ਦੇ ਗਲ ਪੈ ਜਾਂਦੀਆਂ ਹੈਗੀਆਂ। ਸੋ ਸਾਨੂੰ ਇਸ ਗੱਲ ਤੋਂ ਬਚਣਾ ਚਾਹੀਦਾ। ਹਾਂ ਠੀਕ ਆ, ਡਿਸਕ੍ਰਿਮੀਨੇਸ਼ਨ ਹੋਈ ਹੋਊਗੀ ਜੀ, ਬੇ ਏਰੀਏ ਸਿਲੀਕਨ ਵੈਲੀ ਹੋਈ ਆ, ਪਰ ਨਾ ਉਹਨਾਂ 'ਚ ਪੰਜਾਬੀ ਕੋਈ ਇਨਵੋਲਵ ਨਹੀਂ। ਸੋ ਸਾਡਾ ਮੇਨ ਇਸ਼ੂ ਇਹ ਆ ਵੀ ਪੰਜਾਬੀ ਰੇਡੀਓ, ਅਸੀਂ ਵਾਰ-ਵਾਰ ਕਹਿੰਦੇ ਸਾਨੂੰ ਵੀ ਬਹੁਤ ਇੰਡਾਇਰੈਕਟਲੀ ਕਾਲਾਂ ਆਉਂਦੀਆਂ, ਤੁਸੀਂ ਕਾਹਤੇ ਜੀ ਇਸ ਬਿੱਲ ਦਾ ਵਿਰੋਧ ਕਰਦੇ ਆ। ਪੰਜਾਬੀ ਰੇਡੀਓ ਦਾ ਮੋਟੋ ਹੈਗਾ ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਜੀ ਜੀ ਠੀਕ ਆ। ਸੋ ਤੁਸੀਂ ਦੇਖ ਲਓ ਮੋਟੋ ਤੇ ਹਮੇਸ਼ਾ ਲਿਖਿਆ ਹੁੰਦਾ। ਸੋ ਸਾਡੇ ਚਾਹੇ ਪੰਜਾਬੀ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਕ੍ਰਿਸਚੀਅਨ ਆ, ਆਪਾਂ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਇਕੱਠੇ ਕਰਨਾ ਆ। ਹਾਂ, ਇਹ ਪੰਜਾਬੀ ਕਰਕੇ ਆਪਾਂ ਪੰਜਾਬੀ ਲੈਂਗੁਏਜ ਦੀ ਗੱਲ ਕਰਦੇ। ਧਾਰਮਿਕ ਪੱਖੋਂ ਮੇਰੇ ਵਿਚਾਰ ਡਿਫਰੈਂਟ ਹੋ ਸਕਦੇ ਆ, ਪ੍ਰਵੀਨ ਸ਼ਰਮਾ ਦੇ ਡਿਫਰੈਂਟ ਹੋ ਸਕਦੇ, ਮਸੂਦ ਮੱਲੀ ਦੇ ਡਿਫਰੈਂਟ ਹੋ ਸਕਦੇ ਆ, ਜੀ ਪਰ ਪੰਜਾਬੀ ਰੇਡੀਓ ਇਸ ਮੁੱਦੇ ਤੇ ਇਕੱਠਾ ਆ। ਤੇ ਬਹੁਤ ਛੋਟੀ ਕਮਿਊਨਿਟੀ ਆ, ਤੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਜਿਹੜੇ ਆ ਸਾਨੂੰ ਡਿਵਾਈਡ ਕੀਤਾ ਜਾਵੇ ਕੋਈ ਜਾਤ ਬੇਸ ਤੇ ਜਾਂ ਹੋਰ ਕਿਸੇ ਇਸ਼ੂ ਦੇ ਉੱਤੇ। ਸੋ ਬਾਹਰ ਵਸਦੇ ਜਿੰਨੇ ਵੀ ਪੰਜਾਬੀ ਹੈਗੇ ਆ, ਉਹ ਸਾਰੇ ਇਕੱਠੇ ਹੋਣੇ ਚਾਹੀਦੇ ਹਨ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਆ। ਉੱਥੇ ਇੱਕ ਹੀ ਪਰਿਵਾਰ ਦੇ 9 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਹਨਾਂ ਦੇ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ। ਮੀਡੀਆ ਰਿਪੋਰਟਾਂ ਇਹ ਦਾਅਵਾ ਕਰਦੀਆਂ ਨੇ ਕਿ ਇਹ ਜਿਹੜਾ ਮਾਮਲਾ ਹੈ ਇੱਕ ਵਿਆਹ ਸਮਾਗਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਨਾਲ ਜੁੜਿਆ। ਕਾਤਲ ਇੱਕ ਹੀ ਸੀਗਾ ਤੇ ਇਸ ਵਕਤ ਉਹ ਫਰਾਰ ਦੱਸਿਆ ਗਿਆ। ਮਾਲਕੰਦ ਜ਼ਿਲ੍ਹੇ ਦੇ ਬੇਟ ਖੇਲਾ ਤਹਿਸੀਲ ਦੇ ਜਿਹੜੇ ਬਾਗਰ ਡੇਰਾ ਇਲਾਕੇ ਦੇ ਵਿੱਚ ਇਹ ਵਾਰਦਾਤ ਹੋਈ ਹੈ। ਇਲਾਕੇ ਦੇ ਵਿੱਚ ਕਾਫੀ ਇਸ ਵੇਲੇ ਪੁਲਿਸ ਦੀ ਜਿਹੜੇ ਆਉਣੇ ਜਾਣੇ ਤੇ ਕਾਫੀ ਲੋਕ ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ। ਇੱਕ ਤਰੀਕੇ ਨਾਲ ਕਹੀਏ ਕਿ ਡਰ ਦੇ ਸਾਏ ਦੇ ਹੇਠ ਨੇ। ਤੇ ਹੁਣ ਬਾਹਰੀ ਲੋਕਾਂ ਦੀ ਆਵਾਜਾਈ ਤੇ ਇੱਥੇ ਰੋਕ ਲਾ ਦਿੱਤੀ ਗਈ ਹੈ। ਮੀਡੀਆ ਕਵਰੇਜ ਦੇ ਉੱਤੇ ਵੀ ਰੋਕ ਹੈ। ਖੈਬਰ ਪਖਤੂਨਖਵਾ ਤੋਂ ਜਾਰੀ ਲੋਕਲ ਮੀਡੀਆ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਮਾਮਲਾ ਜਿਹੜਾ 2 ਪਰਿਵਾਰਾਂ ਦੇ ਵਿਚਾਲੇ ਇੱਕ ਵਿਆਹ ਨੂੰ ਲੈ ਕੇ ਜੁੜਿਆ ਹੋਇਆ ਤੇ ਇਹ ਵਿਵਾਦ ਕਾਫੀ ਵੱਧ ਗਿਆ ਸੀਗਾ ਤੇ ਕੁਝ ਲੋਕਾਂ ਦੇ ਦਖਲ ਤੋਂ ਬਾਅਦ ਦੋਨੇ ਜਿਹੜੇ ਪੱਖ ਸੀਗੇ ਉਹ ਦੋਨੇ ਧਿਰਾਂ ਸੀ ਆਪਣੇ ਘਰਾਂ ਨੂੰ ਵਾਪਸ ਪਰਤ ਗਈਆਂ ਸੀ। ਪਰ ਦੇਰ ਰਾਤ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਉਹ ਦੂਜੇ ਪਰਿਵਾਰ ਦੇ ਘਰ ਦੇ ਵਿੱਚ ਵੜਦਾ।
ਉਸ ਵਕਤ ਉੱਥੋਂ ਦੇ ਜਿਹੜੇ ਲੋਕ ਆ ਉਹ ਡੂੰਘੀ ਜਿਹੜੀ ਨੀਂਦ ਆ ਉਹਦੇ ਵਿੱਚ ਸੀਗੇ। ਇਸੇ ਦੌਰਾਨ ਹਮਲਾਵਰ ਨੇ ਤਾਬੜਤੋੜ ਫਾਇਰਿੰਗ ਜਿਹੜੀ ਸ਼ੁਰੂ ਕਰ ਦਿੱਤੀ ਤੇ ਉਹਨੇ 2 ਕਮਰਿਆਂ ਦੇ ਵਿੱਚ ਸੌਂਰੇ ਕੁੱਲ 9 ਲੋਕਾਂ ਨੂੰ ਮਾਰ ਦਿੱਤਾ। ਮਾਰਨ ਵਾਲਿਆਂ ਦੇ ਵਿੱਚ 6 ਔਰਤਾਂ ਤੇ ਜਿਹੜੇ 3 ਮਰਦ ਨੇ। ਇਹਦੇ ਵਿੱਚ ਬੱਚੇ ਵੀ ਦੱਸੇ ਗਏ ਆ, ਹਾਲਾਂਕਿ ਉਹਨਾਂ ਦੀ ਜਿਹੜੀ ਪਛਾਣ ਉਹ ਨਹੀਂ ਦੱਸੀ ਗਈ। ਪੁਲਿਸ ਅਫਸਰ ਨੇ ਇਹ ਗੱਲ ਕਹੀ ਹੈ ਕਿ ਦੋਸ਼ੀ ਨੂੰ ਉਹਦੀ ਪਤਨੀ ਨੇ ਉਕਸਾਇਆ ਸੀਗਾ ਕਿ ਤੂੰ ਫਲਾਂ ਘਰ ਦੇ ਵਿੱਚ ਜਾ ਕੇ ਤੇ ਇਸ ਤਰ੍ਹਾਂ ਫਾਇਰਿੰਗ ਕਰ। ਪਰ ਹਾਲਾਂਕਿ ਇਹ ਵਿਵਾਦ ਕੀ ਸੀਗਾ, ਪੂਰਾ ਮਸਲਾ ਕੀ ਸੀਗਾ, ਇਹਦੇ ਬਾਰੇ ਪੁਲਿਸ ਜਿਹੜੀ ਆ ਉਹ ਸਾਰੀ ਤਫਸੀਲ ਪੂਰਵਕ ਜਿਹੜੀ ਹਾਲੇ ਪ੍ਰੈਸ ਕਾਨਫਰੰਸ ਪੁਲਿਸ ਨੇ ਕਰਨੀ ਹੈ। ਪਰ ਇਹ ਖਬਰ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਫੈਲੀ ਹੋਈ ਹੈ ਕਿ ਕਿਵੇਂ ਇੱਕ ਬੰਦਾ ਇੱਕ ਵਿਆਹ ਸਮਾਗਮ ਨੂੰ ਲੈ ਕੇ ਤੇ ਦੂਜੀ ਧਿਰ ਜਿਹਦੇ ਨਾਲ ਉਹਦੀ ਤਕਰਾਰ ਸੀ, ਉਹਦੇ ਘਰ ਦੇ ਵਿੱਚ ਵੜ ਕੇ ਤੇ ਉਹਨੇ ਫਾਇਰਿੰਗ ਕਰਕੇ ਬੱਚੇ ਜਿਹੜੀਆਂ ਬੀਬੀਆਂ ਨੇ ਤੇ ਮਰਦ ਨੇ ਉਹ ਤਾਂ ਬਖਸ਼ਣੇ ਕੀ ਸੀ, ਇਹਨੇ ਬੱਚੇ ਵੀ ਮਾਰ ਦਿੱਤੇ ਫਾਇਰਿੰਗ ਦੇ ਨਾਲ। ਜੀ ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਕੈਲੀਫੋਰਨੀਆ ਵਾਲੇ ਹੋਮਲੈਸਨੈਸ ਦੇ ਇਸ਼ੂ ਨੂੰ ਲੈ ਕੇ ਟੈਕਸਸ ਵੱਲ ਦੇਖ ਰਹੇ ਹੈਗੇ ਆ। ਜੀ ਟੈਕਸਸ ਇੱਕ ਇਦਾਂ ਦੀ ਸਟੇਟ ਆ ਜਿੱਥੇ 2012 ਤੋਂ ਬਾਅਦ 28% ਹੋਮਲੈਸਨੈਸ ਘਟੀ ਹੈਗੀ ਆ, ਜਦ ਕਿ ਜਿਹੜੀ ਸਾਡੀ 골ਡਨ ਸਟੇਟ ਕੈਲੀਫੋਰਨੀਆ ਹੈ ਇੱਥੇ 43% ਹੋਮਲੈਸਨੈਸ ਵਧੀ ਹੈਗੀ ਆ। ਜੀ ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਸਿਟੀ ਆਫ ਰਿਚਮੰਡ, ਓਕਲੈਂਡ, ਉਹਨਾਂ ਦੇ ਜਿਹੜੇ ਆਫੀਸ਼ੀਅਲਸ ਆ ਉਹ ਹੂਸਟਨ, ਟੈਕਸਸ ਜਾ ਰਹੇ ਆ ਵੀ ਕਿਸ ਤਰ੍ਹਾਂ ਉਹਨੀ ਘਟਾਈ ਆ, ਕਿਸ ਤਰ੍ਹਾਂ ਉਹਨਾਂ ਨੇ ਕੰਪਲੈਕਸ ਬਣਾਏ ਹੈਗੇ। ਇੱਕ ਜਗ੍ਹਾ 51 ਏਕੜ ਦਾ ਛੋਟੇ ਘਰਾਂ ਦੀ ਕਮਿਊਨਿਟੀ ਬਣਾਈ ਆਸਟਨ ਦੇ ਵਿੱਚ, ਜਿੱਥੇ ਹੋਮਲੈਸ ਲੋਕ ਆ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਆ। ਸੋ ਨੈਚੁਰਲੀ ਜਦੋਂ ਰਹਿਣ ਲਈ ਜਗ੍ਹਾ ਮਿਲ ਗਈ ਫਿਰ ਬੰਦਾ ਜੌਬ ਵੀ ਲੱਭਦਾ ਆ। ਸੋ ਕਹਿੰਦੇ ਵੀ ਉੱਥੇ ਟੈਂਪਰੇਚਰ ਬੜਾ ਹਾਈ ਹੁੰਦਾ, ਅੱਜ ਕੱਲ੍ਹ ਗਰਮੀਆਂ ਹੁੰਦੀਆਂ ਤੇ ਤੁਹਾਨੂੰ ਬਹੁਤ ਘੱਟ ਜੋ ਹੋਮਲੈਸ ਲੋਕ ਆ ਦਿਸਣਗੇ। ਸੈਨ ਐਂਟੋਨੀਓ ਦੇ ਵਿੱਚ ਇੱਕ 1600 ਲੋਕਾਂ ਦਾ ਸ਼ੈਲਟਰ ਬਣਾਇਆ ਗਿਆ ਹੈਗਾ ਆ। ਸੋ ਇਸੇ ਨੂੰ ਦੇਖਦੇ ਹੋਏ ਕੈਲੀਫੋਰਨੀਆ ਵਾਲੇ ਜੋ ਉਹ ਸੋਚ ਰਿਹਾ ਵੀ ਕਿਸ ਤਰ੍ਹਾਂ ਕੀਤਾ ਜਾਵੇ। ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਾਂ ਦੀ ਮੈਜੋਰਟੀ ਆ, 80% ਦੇ ਕਰੀਬ ਅਸੈਂਬਲੀ ਸੈਨੇਟ 'ਚ ਹੈਗੇ ਆ, ਤੇ ਹੁਣ ਉਹ ਦੇਖ ਰਹੇ ਆ ਵੀ ਟੈਕਸਸ ਵੱਲ ਦੇਖ ਕੇ ਕਿਸ ਤਰ੍ਹਾਂ ਕਰੀਏ। ਪਿਛਲੇ ਦਿਨਾਂ 'ਚ ਪ੍ਰਵੀਨ ਜੀ ਮੈਂ ਸ਼ਿਕਾਗੋ ਗਿਆ ਸੀ ਤੇ ਜੀ ਉਹ ਵੀ ਹੋ ਸਕਦਾ ਉਸ ਏਰੀਏ 'ਚ ਜੋ ਸੀਗਾ, ਮੈਨੂੰ ਇੱਕ ਵੀ ਜਿੱਦਾਂ ਹੋਮਲੈਸ ਉਸ ਏਰੀਏ ਦੇ ਵਿੱਚ ਜਾਂ ਪੈਨ ਹੈਂਡਲਰ ਨਹੀਂ ਮਿਲਿਆ, ਜੀ ਕਿਸੇ ਤਰ੍ਹਾਂ ਦੀ ਗ੍ਰੈਫਿਟੀ ਨਹੀਂ ਮਿਲੀ। ਮਿਡਵੇ 에ਅਰਪੋਰਟ ਤੋਂ ਲੈ ਕੇ ਰੌਕਫੋਰਟ ਰੋਡ ਵਾਲਾ ਜੋ ਏਰੀਆ ਸੀਗਾ, ਇੱਥੇ ਦੇਖ ਲਓ ਸਿਚੁਏਸ਼ਨ ਕਿੱਦਾਂ ਦੀ। 7-11 ਦੇ ਬਾਹਰ ਪਾਣੀ, ਹੋਰ ਬਹੁਤ ਸਾਰਾ ਸਮਾਨ ਪਿਆ, ਤੁਹਾਨੂੰ ਕੋਈ ਖਤਰਾ ਨਹੀਂ, ਚੱਕ ਕੇ ਲੈ ਜਾਊਗਾ। ਸੋ ਕੈਲੀਫੋਰਨੀਆ 'ਚ ਐਡਾ ਬੁਰਾ ਹਾਲ ਬਣਿਆ ਆ। ਜੀ ਇੱਥੇ ਦੇ ਜੋ ਪੋਲੀਟੀਸ਼ੀਅਨ ਆ ਉਹਨਾਂ ਨੇ ਕਰਤਾ ਸਭ ਤੋਂ ਮੇਨ ਮੁੱਦਾ ਕ੍ਰਾਈਮ ਆ, ਹੋਮਲੈਸਨੈਸ ਆ। ਪਰ ਇਹ ਬਿੱਲ ਕਿੱਦਾਂ ਦੇ ਲੈ ਕੇ ਆਉਂਦੇ ਆ ਜੀ ਵੀ ਜੀ 403 ਬਿੱਲ ਲੈ ਕੇ ਆਉਣਾ, ਇਹਦਾ ਆਮ ਲੋਕਾਂ ਨੂੰ ਕੀ ਲੈਣਾ ਦੇਣਾ ਹਨਾ। ਤੇ ਇੰਡੀਆ ਦੇ ਵਿੱਚ 6500-6600 ਦੇ ਕਰੀਬ ਜਾਤਾਂ ਹੈਗੀਆਂ। ਹੁਣ ਇੱਕ ਦਾ ਲਿਆਉਂਗੇ, ਕੱਲ ਨੂੰ ਫਿਰ ਹੋਰ ਵੀ ਆ ਜਾਊਗੇ 6000। ਤੁਸੀਂ ਜਿੱਥੇ ਰਹਿੰਦੇ ਹੋ ਮੇਨ ਮੁੱਦੇ ਦਾ ਸੋਲਵ ਕਰੋ ਨਾ। ਜੀ ਠੀਕ ਹੈ ਕਿ ਨਹੀਂ? ਤੇ ਜੀ ਜਿਹੜਾ ਕ੍ਰਾਈਮ ਇੰਨਾ ਵਧਿਆ ਆ, ਹੋਮਲੈਸਨੈਸ ਇੰਨੀ ਆ, ਘਰਾਂ ਦੀ ਪ੍ਰਾਈਸਿਸ ਇੰਨੀ ਆ, ਆਮ ਲੋਕਾਂ ਦੇ ਲਈ ਰੈਂਟ ਲੈਣਾ ਬੜਾ ਔਖਾ ਆ। ਸੋ ਉਸ ਇਸ਼ੂ ਦੇ ਉੱਤੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਜਨਰੇਸ਼ਨ ਉਹਨਾਂ ਦੇ ਲਈ ਇਹ ਕੀ ਕਰ ਰਹੇ ਹੈਗੇ ਆ। ਸੋ ਇਹ ਸਾਨੂੰ ਜਿਹੜੇ ਆ ਪੋਲੀਟੀਸ਼ੀਅਨ ਆ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈਗੀ ਆ। ਹਾਲਾਂਕਿ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਹਮੇਸ਼ਾ ਤੱਤੇ ਹੋਏ ਰਹਿੰਦੇ ਆ, ਫਲੋਰੀਡਾ ਦੇ ਗਵਰਨਰ ਤੇ ਟੈਕਸਸ ਦੇ ਗਵਰਨਰ ਤੇ, ਤਾਂ ਹੁਣ ਕਹਿੰਦੇ ਵੀ ਅਸੀਂ ਟੈਕਸਸ ਵੱਲ ਦੇਖਾਂਗੇ ਵੀ ਉਹਨਾਂ ਨੇ ਕਿੱਦਾਂ ਹੋਮਲੈਸਨੈਸ ਘਟਾਈ ਆ, ਤਾਂ ਕਿ ਸਾਡੇ ਵੀ ਜਿਹੜਾ ਹੈ ਕੰਟਰੋਲ ਦੇ ਵਿੱਚ ਆ ਸਕੇ। ਜੀ ਜੀ ਸਮਾਂ ਖਬਰਾਂ ਦਾ ਸਮਾਪਤੀ ਵਾਲਾ, ਪਰ ਜਾਂਦੇ ਜਾਂਦੇ ਇੱਕ ਸੰਖੇਪ ਖਬਰ ਸਾਂਝੀ ਕਰਦੇ ਚੱਲਦੇ ਹਾਂ। ਮਿਸ਼ੀਗਨ ਤੋਂ ਇੱਕ ਖਬਰ ਆ ਜਿੱਥੇ ਇੱਕ ਮਾਂ ਨੂੰ, 3 ਬੱਚਿਆਂ ਦੀ ਮਾਂ ਨੂੰ ਜਿਹੜਾ ਉਹ ਕਤਲ ਦੇ ਜਿਹੜੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ। ਪਤਾ ਲੱਗਾ ਕਿ ਇਹ ਆਪਣੀ 2 ਸਾਲਾ ਕੁੜੀ ਨੂੰ ਬਾਥ ਟੱਬ ਦੇ ਵਿੱਚ ਡੁਬਾਉਣ ਦਾ ਯਤਨ ਕਰ ਰਹੀ ਸੀ। ਇਹਦੇ ਬਾਰੇ ਇਸੇ ਘਰ ਦੀ ਇੱਕ 15 ਸਾਲਾ ਕੁੜੀ ਨੇ 911 ਤੇ ਕਾਲ ਕੀਤੀ, 911 ਤੇ 911 ਤੇ ਮਾਫ ਕਰਨਾ, ਤੇ ਉਹਨੇ ਦੱਸਿਆ ਕਿ ਉਹਦੀ ਜਿਹੜੀ ਮਾਂ, ਉਹਨੇ 2 ਮੇਰੇ ਭੈਣ ਭਰਾਵਾਂ ਨੂੰ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਚਾਕੂਆਂ ਦੇ ਵਾਰ ਕੀਤੇ, ਤੇ ਹੁਣ ਇੱਕ ਹੋਰ ਬੱਚਾ ਜਿਹੜਾ ਸਾਡੇ ਘਰ ਦੇ ਵਿੱਚ ਉਹਨੂੰ ਉਹ ਬਾਥ ਟੱਬ ਦੇ ਵਿੱਚ ਪਾਣੀ ਭਰ ਕੇ ਡਬੋ ਦੂਗੀ। ਪੁਲਿਸ ਜਦੋਂ ਪਹੁੰਚਦੀ ਹੈ ਤਾਂ ਇਹ ਵਾਕਈ ਉਹ ਜਿਹੜੀ ਔਰਤ ਆ ਉਹ ਕੁੜੀ ਨੂੰ ਚੱਕੀ ਬੈਠੀ ਹੁੰਦੀ ਹੈ ਤੇ ਉਸ ਟੱਬ ਦੇ ਵਿੱਚ ਉਹ ਡਬੋ ਰਹੀ ਹੁੰਦੀ ਹੈ, ਪਰ ਪੁਲਿਸ ਇਹਨੂੰ ਫੜ ਲੈਂਦੀ ਹੈ ਤੇ ਨਾਲ ਹੀ ਦੱਸਦੀ ਹੈ ਕਿ ਇੱਕ ਹੋਰ 2 ਸਾਲਾ ਬੱਚਾ ਤੇ ਇੱਕ 4 ਸਾਲਾ ਬੱਚਾ, ਉਹਨਾਂ ਦੇ ਵੀ ਜ਼ਖਮ ਜਿਹੜੇ ਸਰੀਰ ਤੇ ਪੁਲਿਸ ਨੂੰ ਜਿਵੇਂ ਉਹ ਬੱਚੇ ਨੇ ਦੱਸਿਆ ਸੀਗਾ ਉਵੇਂ ਮਿਲਦੇ ਨੇ। ਤੇ ਹੁਣ ਇਹਨੂੰ ਜਿਹੜਾ ਉਹ 35 ਸਾਲਾ ਇਸ ਔਰਤ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨੂੰ ਚਾਰਜ ਕੀਤਾ ਗਿਆ 3 ਕਾਊਂਟਸ ਆਫ ਅਟੈਂਪਟ ਮਰਡਰ। ਸੋ ਹੁਣ ਜਿਹੜੇ ਉਹਨੂੰ 5 ਲੱਖ ਦਾ ਬੌਂਡ ਭਰਨਾ ਪਊਗਾ ਜੇਕਰ ਉਹਨੇ ਜ਼ਮਾਨਤ ਕਰਾਉਣੀ ਹੈ, ਤੇ ਅਗਲੇ ਵੀਕ ਜਿਹੜਾ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਜੀ
ਜੀ ਸੋ ਪ੍ਰਵੀਨ ਜੀ ਆਪਾਂ ਲੈਂਦੇ ਆ ਇਜਾਜ਼ਤ ਸਰੋਤਿਆਂ ਤੋਂ ਸ਼ਾਮ ਨੂੰ ਫਿਰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਤਦ ਤੱਕ ਆਪਾਂ ਪ੍ਰੋਗਰਾਮ ਹੋਰ ਦੱਸਦੇ ਜਾਈਏ। ਜੀ ਬਿਲਕੁਲ ਜੀ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਆਤਮਿਕ ਆਨੰਦ ਪ੍ਰੋਗਰਾਮ ਹੈ, ਜਿਹਦੇ ਵਿੱਚ ਤੁਸੀਂ ਸ਼ਬਦ ਸਰਵਣ ਕਰਦੇ ਹੋ। ਸਟੂਡੀਓ ਦਾ ਨੰਬਰ ਇਹੀ ਹੈ 408 272 5200। ਉਸ 10 ਤੋਂ 11 ਵਜੇ ਤੱਕ ਆਤਮਿਕ ਆਨੰਦ, 11 ਤੋਂ ਲੈ ਕੇ 12:30 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਉਹ ਨਜ਼ਰੀਆ ਪ੍ਰੋਗਰਾਮ, ਜਿਹਦੇ ਵਿੱਚ ਨਵੇਂ-ਨਵੇਂ ਗਾਣੇ ਤੇ ਚਲੰਤ ਭਖ ਦੇ ਮਸਲਿਆਂ ਉੱਤੇ ਤੰਜ਼, ਟਕੋਰਾਂ, ਹਾਸੋਹੀਣੇ ਇੱਕ ਮਾਹੌਲ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। 12 ਤੋਂ 1 ਵਜੇ ਤੋਂ ਲੈ ਕੇ, ਮਾਫ਼ ਕਰਨਾ, 1 ਵਜੇ ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ, ਜਿਹਦੇ ਵਿੱਚ ਗੀਤ ਫਿਲਮ ਇੰਡਸਟਰੀ ਬਾਰੇ, ਮਨੋਰੰਜਨ ਇੰਡਸਟਰੀ ਦੇ ਬਾਰੇ ਜਿਹੜਾ ਕੁਝ ਗੱਲਾਂ ਵੀ ਹੁੰਦੀਆਂ ਨੇ ਤੇ ਨਾਲੋਂ ਨਾਲ ਤੁਹਾਡੀ ਫਰਮਾਇਸ਼ ਤੇ ਗੀਤ ਵੀ ਪਲੇਅ ਕੀਤੇ ਜਾਂਦੇ ਨੇ। 3 ਵਜੇ ਤੋਂ ਲੈ ਕੇ, ਅੱਜ ਬੁੱਧਵਾਰ ਆ, 2:45 ਤੇ ਰਿਸ਼ਤੇ ਪ੍ਰੋਗਰਾਮ ਚੱਲੂਗਾ। 3 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਜਿਹੜਾ ਸਾਂਝੀ ਸੱਥ, 4 ਵਜੇ ਤੋਂ ਲੈ ਕੇ 5:30 ਵਜੇ ਤੱਕ ਬਲਵਿੰਦਰ ਕੌਰ ਜੀ ਆਪਣਾ ਪ੍ਰੋਗਰਾਮ ਲੈ ਕੇ ਆਉਣਗੇ ਤੇ 5:40 ਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਘਟਨਾਵਾਂ, ਖਬਰਾਂ ਦੇ ਬਾਰੇ। 6 ਵਜੇ ਤੁਸੀਂ ਗੁਰਬਾਣੀ ਸਰਵਣ ਕਰੋਗੇ ਤੇ 8:30 ਵਜੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਪ੍ਰੋਗਰਾਮ ਹੋਊਗਾ ਖਬਰ ਤੇ ਨਜ਼ਰ, ਜਿਹਦੇ ਵਿੱਚ ਪੰਜਾਬ ਦੇ ਨਾਲ, ਸਿਆਸਤ, ਸਮਾਜ ਦੇ ਨਾਲ ਜੁੜੀਆਂ ਖਬਰਾਂ ਤੇ ਵੱਡੀਆਂ ਖਾਸ ਖਬਰਾਂ ਤੇ ਹੋਵੇਗੀ ਚਰਚਾ। ਜੀ ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।